ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸ ਦੇ ਨਾਲ ਤੇ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਜਗਵੀਰ ਸਿੰਘ ਜੀ। ਮੰਗਲਵਾਰ ਨੂੰ ਉਹ ਪ੍ਰੋਗਰਾਮ ਨੂੰ ਸੁਣਦੇ ਨੇ ਜਿਸ ਦੇ ਵਿੱਚ ਤੁਸੀਂ ਕਾਲਾਂ ਕਰਦੇ ਹੋ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਹੁੰਦਾ। ਅਤੇ ਅੱਜ ਦੇ ਦਿਨ ਉਹ ਜਿਹੜੇ ਜਵਾਬ ਨਹੀਂ ਦਿੱਤੇ ਜਾਂਦੇ ਉਹ ਹੋਰ ਜਵਾਬ ਲੈ ਕੇ ਆਉਂਦੇ ਆ ਅਤੇ ਉਸੇ ਦੇ ਨਾਲ ਨਾਲ ਉਹ ਵਾਧੂ ਜਿਹੜੇ ਇਲਾਜ ਹੁੰਦੇ ਆ ਉਹਨਾਂ ਨੂੰ ਵੀ ਲੈ ਕੇ ਆਉਂਦੇ ਆ। ਅਤੇ ਉਹ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਪ੍ਰੋਗਰਾਮ ਤੋਂ ਪਹਿਲਾਂ ਧੰਨਵਾਦ ਕਰਦੇ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਬਿਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਤੇਜਿੰਦਰ ਸਿੰਘ ਗਿੱਲ ਬਿਕਰਸਫੀਲਡ, ਸੰਤ ਸਿੰਘ ਤੇ ਦੇਬਾਂ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲਿਕ, ਗੁਰਚਰਨ ਸਿੰਘ ਜੀ ਬਿਕਰਸਫੀਲਡ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੁਬਸੇਰੀ, ਗੁਰਮੀਤ ਸਿੰਘ ਚੱਲੀ ਐਸਕਲੋਨ, ਸਤਵੰਤ ਕੌਰ ਸਿੱਖੋਂ ਯੂਨੀਵਰਸਿਟੀ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸਾਰਿਆਂ ਤੋਂ ਪਹਿਲਾਂ ਤਾਂ ਅੱਜ ਦੀਵਾਲੀ ਆ ਰਹੀ ਹੈ, ਲੋਕਾਂ ਨੂੰ ਵਧਾਈਆਂ ਦੇ ਦਈਏ ਜੀ ਜੀ ਜੀ, ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ। ਸਾਰਿਆਂ ਤੋਂ ਪਹਿਲਾਂ ਕਹਿੰਦੇ ਨੱਕ ਦੇ ਵਿੱਚ ਪਾਣੀ ਆਉਂਦਾ ਹੈਗਾ ਜੀ, ਉਹ ਕੱਚਾ ਪਿਆਜ਼ ਖਾਣ ਲੱਗ ਜਾਵੇ ਜੀ, ਨੱਕ ਦਾ ਪਾਣੀ ਹਟ ਜੂਗਾ। ਚੱਬ ਕੇ ਕੱਚਾ ਪਿਆਜ਼ ਉਹ ਖਾ ਲਵੇ ਕਰੇ, ਨਹੀਂ ਤਾਂ ਲੌਂਗ ਤਵੇ ਤੇ ਆਪਣੇ ਥੋੜੇ ਲੌਂਗ ਤਵੇ ਤੇ ਪਾ ਕੇ ਸਾੜ ਲਓ, ਐਨ ਸੁਆਹ ਬਣਾ ਲੈਣੀ ਹੈ ਇਹਨੂੰ। ਤਕਰੀਬਨ ਜੇ ਫੁੱਲ ਸਪੀਡ ਤੇ ਵੀ ਤਵਾ ਰੱਖੋਗੇ ਤਾਂ ਵੀ ਤੁਹਾਨੂੰ 20-25 ਮਿੰਟ ਲੱਗ ਜਾਣੇ। ਐਨ ਜਦ ਸੁਆਹ ਬਣ ਗਈ, ਇੱਕ ਚੁਟਕੀ ਤੁਸੀਂ ਆਪਣੇ ਸ਼ਹਿਦ ਨਾਲ ਲੈ ਲਓ ਚਾਹੇ ਦੁੱਧ ਨਾਲ ਲੈ ਲਓ, ਇਹਦੇ ਨਾਲ ਸਾਰਾ ਪਾਣੀ ਹਟ ਜੂਗਾ ਜੀ ਨੱਕ ਦੇ ਵਿੱਚ। ਜਿਹੜੇ ਕਹਿੰਦੇ ਸੀਗੇ ਬੁੱਲ ਕਾਲੇ ਹੈਗੇ, ਉਹ ਆਪਣੇ ਸੁੱਕੇ ਦੁੱਧ ਲੈ ਕੇ ਉਹਦੇ ਵਿੱਚ ਮੈਂ ਨਿੰਬੂ ਨਿਚੋੜ ਕੇ ਉਹਦਾ ਪੇਸਟ ਜਿਹਾ ਬਣਾ ਕੇ ਬੁੱਲਾਂ ਤੇ ਲਗਾ ਲੈਣਾ, ਇਹਦੇ ਨਾਲ ਹਟ ਜੂਗੇ। ਜਾਂ ਫਿਰ ਗੁਲਾਬ ਦੇ ਫੁੱਲ ਪੀ ਕੇ ਚਟਨੀ ਬਣਾ ਕੇ ਇਹਦੇ ਵਿੱਚ ਮੈਂ ਗਲੈਸਰੀਨ ਲਗਾ ਮਿਕਸ ਕਰ ਲੈਣੀ, ਇਹਦਾ ਲੇਪ ਜਿਹਾ ਬਣਾ ਲੈਣਾ, ਇਹ ਬੁੱਲਾਂ ਦੇ ਉੱਤੇ ਲਗਾਓ। 2 ਹਫ਼ਤੇ ਕਰੋਗੇ ਤੁਸੀਂ ਆਪਣੇ ਸਾਰੇ ਬੁੱਲ ਐਨ ਵਧੀਆ ਹੋ ਜਾਣਗੇ। ਤੇ ਇਸ ਟਾਈਮ ਤੁਸੀਂ ਲਿਪਸਟਿਕ ਨਹੀਂ ਲਗਾਉਣੀ, ਲਿਪਸਟਿਕ ਲਗਾਉਣੀ ਬੰਦ ਕਰ ਦੇਣੀ ਹੈ, ਇਹ ਧਿਆਨ ਰੱਖਣਾ। ਜਿਹੜੇ ਕਹਿੰਦੇ ਸੀਗੇ ਅੱਖਾਂ ਦੇ ਵਿੱਚੋਂ ਤੇ ਪਾਣੀ ਪੂਣੀ ਆਉਂਦਾ ਹੈਗਾ, ਖਾ ਜਾਂਦੀ ਹੈਗੀ, ਉਹ ਤੁਸੀਂ ਆਪਣੇ ਸਿੰਧਾ ਨੂੰ ਲੈਣਾ ਹੈਗਾ 1 ਗ੍ਰਾਮ, ਸਮਝ ਲਓ 1 ਚੁਟਕੀ ਰੱਖ ਲਓ ਅਪਰੋਕਸੀਮੇਟਲੀ। ਤੇ ਸੌਂਫ ਦਾ ਅਰਕ ਲੈਣਾ ਹੈਗਾ ਜੀ 8 ਗ੍ਰਾਮ। ਇਹ ਮਿਕਸ ਕਰਕੇ ਤੁਸੀਂ 2-2 ਬੰਦਾ ਅੱਖਾਂ 'ਚ ਪਾ ਸਕਦੇ। ਜੇ ਨਹੀਂ ਕੁਝ ਕਰਨਾ ਤਾਂ ਆਪਣੇ 6 ਚਮਚੇ ਤੁਸੀਂ ਸੰਗਤਰੇ ਦਾ ਰਸ ਕੱਢ ਕੇ ਉਹਨੂੰ ਆਪਣੇ ਕੱਪੜ ਛਾਣ ਕਰ ਲੈਣਾ, ਕੱਪੜੇ ਵੱਲ ਭੁੰਨ ਲੈਣਾ ਹੈਗਾ। ਤੇ 1 ਚਮਚਾ ਤੁਸੀਂ ਸ਼ਹਿਦ ਪਾ ਕੇ ਉਹ ਅੱਖਾਂ ਦੇ ਵਿੱਚ ਪਾ ਸਕਦੇ ਆ। ਨਹੀਂ ਤਾਂ ਤੁਸੀਂ ਆਪਣੇ ਜਿਸ ਪਹਿਲਾਂ ਦੱਸਿਆ ਵਾ ਹੈਗਾ 30 ml ਦੀ ਆਪਣੇ ਗੁਲਾਬ ਜਲ ਲੈ ਕੇ ਜਾਂ 5-6 ਚਮਚੇ ਅੰਦਾਜ਼ੇ ਨਾਲ 5 ਚਮਚੇ ਉਹਦੇ ਵਿੱਚ ਥੋੜ੍ਹੀ ਜਿਹੀ ਤੁਸੀਂ ਆਪਣੇ ਫਟਕੜੀ ਪਾ ਲੈਣੀ ਹੈ। ਇਹ ਫਟਕੜੀ ਨੂੰ ਖੁੱਲ੍ਹ ਕਰਨੇ ਦੀ ਲੋੜ ਨਹੀਂ, ਇਸ ਤਰ੍ਹਾਂ ਹੀ ਯੂਜ਼ ਕਰ ਲਵੇ, ਐਨ ਵਧੀਆ ਦਵਾਈ ਬਣ ਜਾਂਦੀ ਹੈ ਜੀ ਅੱਖਾਂ। ਫਿਰ ਜਿਹੜੇ ਕਹਿੰਦੇ ਸੀਗੇ ਉਹਨੇ ਪਿਸ਼ਾਬ ਵਾਲੀ ਜਗ੍ਹਾ ਤੇ ਬਹੁਤ ਖਾ ਜਾਂਦੀ ਹੈਗੀ, ਉਹਦੇ ਵਿੱਚ ਤੁਸੀਂ ਆਪਣੇ ਤਿਰਫਲਾ ਲੈ ਲੈਣਾ ਹੈਗਾ 20 ਗ੍ਰਾਮ, 4 ਚਮਚੇ ਤਿਰਫਲੇ ਦੇ 5 ਗ੍ਰਾਮ ਆਉਂਦਾ ਜੀ ਤਕਰੀਬਨ 1 ਚਮਚੇ, ਮੋਟਾ ਜਿਹਾ ਆਈਡੀਆ ਹੈਗਾ। ਇਹ ਆਪਣੇ 1.5 ਕੱਪ ਜਾਂ 1 ਗਲਾਸ ਪਾਣੀ 'ਚ ਪਾ ਕੇ ਤੁਸੀਂ ਉਬਾਲ ਲੈਣਾ ਹੈਗਾ। 5-7 ਮਿੰਟ ਉਬਾਲ ਲਓ ਇਹਨੂੰ। 1.5 ਗਲਾਸ ਪਾ ਲਓ ਪਾਣੀ ਦਾ, ਜਾਂ ਗਲਾਸ ਕਰਿਆ ਜੂਗਾ। ਫਿਰ ਜਦੋਂ ਉਹਨੂੰ ਕੱਪੜੇ ਵਾਂਗ ਛਾਣ ਲੈਣਾ ਹੈਗਾ, ਉਹਦੇ ਨਾਲ ਤੁਸੀਂ ਹੱਥ ਧੋਣੇ ਹੈਗੇ ਜੀ, ਇਹਦੇ ਨਾਲ ਸਾਰਾ ਹਟ ਜੂਗਾ ਖਾ ਜਿਹੜੀ ਆਉਂਦੀ ਹੈ। ਜਾਂ ਤੁਸੀਂ ਆਪਣੇ ਜਵੈਣ 2 ਚਮਚੇ ਪਾਣੀ ਨੂੰ ਉਬਾਲ ਕੇ ਉਹਦੇ ਨਾਲ ਤੁਸੀਂ ਹੱਥ ਧੋ ਸਕਦੇ ਹੈ। ਜਾਂ ਇਹਦੇ ਵਿੱਚ ਤੁਸੀਂ ਯੂਜ਼ ਕਰਨਾ ਹੈਗਾ ਔਲੇ ਦਾ ਰਸ 20 ਗ੍ਰਾਮ ਲੈ ਲੈਣਾ ਹੈਗਾ, ਤੇ 10 ਗ੍ਰਾਮ ਵਿੱਚ ਆਪਣੇ ਸ਼ਹਿਦ ਪਾਉਣਾ ਹੈਗਾ, ਤੇ 5 ਗ੍ਰਾਮ ਮਿਸ਼ਰੀ। ਇਹ ਤੁਸੀਂ ਆਪਣੇ ਯੂਜ਼ ਕਰਨ ਲਾ ਜਾਓ, ਇਹ ਵੀ ਆਪਣੇ ਸਾਰੀ ਖੁਰਕ ਹਟਾ ਦੂਗਾ। ਜੇ ਤੁਹਾਨੂੰ ਇੱਥੇ ਚੰਦਨ ਦਾ ਤੇਲ ਮਿਲਦਾ ਹੈਗਾ ਤਾਂ ਉਹ ਲਗਾ ਲਓ, ਉਹਦੇ ਨਾਲ ਖੁਰਕ ਹਟ ਜੂਗੀ ਸਾਰੀ। ਨਹੀਂ ਤਾਂ ਫਿਰ ਆਪਣੇ ਜਿਸ ਤਰ੍ਹਾਂ ਪਹਿਲਾਂ ਦੱਸਦੇ ਹੁੰਦੇ ਨਾਰੀਅਲ ਦਾ ਤੇਲ ਤੁਸੀਂ 50 ਗ੍ਰਾਮ ਲੈ ਲਓ ਨਾਰੀਅਲ ਦਾ ਤੇਲ, ਤੇ ਵਿੱਚੋਂ 3 ਗ੍ਰਾਮ ਮੁਸ਼ਕਬੂਰ ਪਾ ਕੇ ਉਹ ਤੇਲ ਤੁਸੀਂ ਲਗਾਓ, ਉਹਦੇ ਨਾਲ ਵੀ ਸਾਰੀ ਆਪਣੇ ਹਟ ਜੂਗੀ। ਅੱਗੇ ਪਿਛਲੇ ਹਫ਼ਤੇ ਰਹਿ ਗਏ ਸੀਗੇ ਜਿਹੜੇ ਪਹਿਲਾਂ ਉਹ ਦੱਸਦਾ ਜੀ, ਲੀਵਰ ਵਾਸਤੇ ਪੁੱਛਦੇ ਸੀਗੇ। ਲੀਵਰ ਦੇ ਵਿੱਚ ਤੁਸੀਂ ਆਪਣੇ ਥੋੜ੍ਹੀ ਜਿਹੀ ਕਲੌਂਜੀ ਪੀ ਕੇ ਆਪਣੇ ਉਹ 1/2 ਚਮਚਾ ਤੁਸੀਂ ਆਪਣੇ ਲੈ ਲਓ, ਤੇ ਉਹਦੇ ਪਿੱਛੋਂ ਤੁਸੀਂ ਕੋਸਾ ਜਿਹਾ ਪਾਣੀ ਲੈਣਾ ਹੈਗਾ, ਬਾਹਲਾ ਗਰਮ ਨਹੀਂ ਲੈਣਾ, ਵਾਰਮ ਵਾਟਰ। ਉਹਦੇ ਵਿੱਚ 1 ਚਮਚਾ ਸ਼ਹਿਦ ਦਾ ਪਾ ਕੇ ਉਹ ਪੀ ਲੈਣਾ ਹੈਗਾ ਤੁਸੀਂ। ਜਾਂ ਫਿਰ ਇਹਦੇ ਵਿੱਚ ਬੈਂਗਣਾ ਦਾ ਭੁਰਤਾ ਚੰਗਾ ਰਹਿੰਦਾ ਹੈਗਾ ਜੀ, ਤੁਸੀਂ ਬੈਂਗਣਾ ਦਾ ਭੁਰਤਾ ਬਣਾ ਕੇ ਖਾ ਲਓ, ਨੂਣ ਵਿੱਚ ਘੱਟ ਰੱਖੀਏ ਥੋੜ੍ਹਾ ਜਿਹਾ। ਜਾਂ ਫਿਰ ਇਹਦੇ ਵਿੱਚ ਤੁਸੀਂ ਕੁਆਰ ਦਾ ਰਸ ਲੈ ਲਓ, ਜਾਂ 6 ਚਮਚੇ 4 ਚਮਚੇ, ਤੇ ਉਹਦੇ ਵਿੱਚ ਨਿੰਬੂ ਨਿਚੋੜ ਲਓ ਜੀ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਗਾਜਰਾਂ ਦੇ ਜੂਸ ਦੇ ਵਿੱਚ ਤੁਸੀਂ ਥੋੜ੍ਹਾ ਨਿੰਬੂ ਨਿਚੋੜ ਕੇ ਹਲਦੀ ਪਾ ਕੇ ਥੋੜ੍ਹੀ ਜਿਹੀ ਵਿੱਚ ਉਹ ਤੁਸੀਂ ਖਾ ਸਕਦੇ ਹੈਗੇ। ਗ੍ਰੇਪ ਫਰੂਟ ਦਾ ਜੂਸ ਪੀ ਸਕਦੇ ਹੈਗੇ ਇਹਦੇ ਵਿੱਚ। ਫਿਰ ਇਹਦੇ ਵਿੱਚ ਤੁਹਾਨੂੰ ਚੰਗਾ ਰਹੂਗਾ ਆਪਣੇ ਪਪੀਤੇ ਦੇ, ਜੇ ਸਾਰੇ ਕੱਚੇ ਅਤੇ ਪਪੀਤੇ ਉੱਤੇ ਕੱਚੇ ਮਿਲ ਜਾਣ ਜੇ ਉਹਦੇ ਆਪਣੇ ਟਰੀ ਤੋਂ, ਤਾਂ ਜਿਹੜੇ ਉਹਦੇ ਦੁੱਧ ਦੀਆਂ ਬੂੰਦਾਂ ਨਿਕਲਦੀਆਂ 5-6 ਬੂੰਦ, ਉਹੀ ਤੁਸੀਂ ਕੇਲੇ ਦੇ ਵਿੱਚ ਰੱਖ ਕੇ ਖਾ ਲਓ। ਕੇਲੇ ਦੇ ਵਿੱਚ ਇਹੀ ਵਧੀਆ ਰਹਿੰਦਾ ਹੈਗਾ ਜੀ। ਫਿਰ ਹਰੜ ਬਿਹੜਾ ਮਗਾਂ
3 ਚੀਜ਼ਾਂ ਲੈਣੀਆਂ ਹੈਗੀਆਂ, ਬਰਾਬਰ ਲੈਣੀਆਂ ਹੈਗੀਆਂ। ਇਹਦੇ 2 ਚਮਚਿਆਂ ਦਾ ਆਪਣੇ ਕਾੜਾ ਜਾਂ ਚਾਹ ਜੀ ਬਣਾ ਕੇ ਉਹ ਤੁਸੀਂ ਉਹਨੇ ਪੀ ਸਕਦੇ। ਜੇ ਤੁਹਾਨੂੰ ਫੀਲ ਹੁੰਦਾ ਹੈਗਾ ਵੀ ਉਹਨੇ ਦਰਦ ਜਿਹਾ ਹੁੰਦਾ ਹੈਗਾ ਇਹਦੇ ਵਿੱਚ ਤਾਂ ਤੁਸੀਂ ਅਲਸੀ ਨੂੰ ਪੀ ਕੇ ਉਹਦਾ ਲੇਪ ਜਿਹਾ ਬਣਾ ਕੇ ਉਹ ਮੰਨ ਲਓ, ਉਹਦੇ ਨਾਲ ਵੀ ਆਪਣੇ ਦਰਦ ਠੀਕ ਹੋ ਜਾਂਦਾ ਜੀ। ਫਿਰ ਇਹਦੇ ਵਿੱਚ ਤੁਸੀਂ ਰਾਈ ਯੂਜ਼ ਕਰ ਸਕਦੇ ਆ, 1 ਚਮਚਾ ਰਾਈ ਪੀਸੀ ਵੀ, 1 ਚਮਚਾ ਅਦਰਕ ਦਾ ਰਸ, 1 ਸਿੰਧਾ ਨੂੰ ਇਹ ਮਿਲਾ ਕੇ ਪਾਣੀ ਘੋਲ ਕੇ ਤੁਸੀਂ ਪੀ ਸਕਦੇ ਆ। ਫਿਰ ਇਹਦੇ ਵਿੱਚ ਪਿਆਜ਼ ਵਧੀਆ ਰਹਿੰਦਾ ਜੀ, ਪਿਆਜ਼ ਦਾ ਰਸ ਲੈ ਲਓ ਤੁਸੀਂ ਜਿੰਨਾ ਕੁ ਪੀਣਾ ਹੈਗਾ, ਤੇ ਵਿੱਚ 2-3 ਚਮਚੇ ਸ਼ਹਿਦ ਦੇ ਮਿਕਸ ਕਰਕੇ ਤੁਸੀਂ ਆਪਣੇ ਪੀ ਸਕਦੇ ਆ। ਜਾਂ ਫਿਰ ਕੱਚੇ ਪਪੀਤੇ ਦੇ ਜੂਸ ਦੇ ਵਿੱਚ ਕੱਢ ਕੇ ਜੂਸ ਜਾਂ 4 ਚਮਚੇ ਆਪਣੇ ਅਦਰਕ ਦਾ ਰਸ ਮਿਲਾ ਕੇ ਤੇ 1 ਚਮਚਾ ਸ਼ਹਿਦ ਦਾ ਮਿਲਾ ਕੇ ਉਹ ਤੁਸੀਂ ਆਪਣੇ, ਜਾਂ ਫਿਰ ਤੁਸੀਂ ਆਪਣੇ ਜਦ ਚਟਨੀ ਬਣਾਉਂਦੇ ਹੈਗੇ ਉਹਦੇ ਵਿੱਚ ਥੋੜਾ ਨਸ਼ਾਦ, 1 ਚੁਟਕੀ ਨਸ਼ਾਦ ਪੀ ਕੇ ਉਹ ਪਾ ਕੇ ਖਾ ਲਓ। ਇਹਦੇ ਨਾਲ ਵੀ ਔਲੇ ਦੇ ਜੂਸ ਦੇ ਵਿੱਚ ਤੁਸੀਂ 1 ਮੱਗ ਘੋਲ ਕੇ ਜਾਂ ਮੱਗ ਦੀ ਫੱਕੀ ਲੈ ਕੇ 1 ਮੱਗ ਦੀ ਔਲੇ ਤਾਂ ਵਧੀਆ ਚੀਜ਼। ਤੇ ਮੁੱਲੀ ਦੇ ਪੱਤਿਆਂ ਦਾ ਜੂਸ ਇਹਦੇ ਵਿੱਚ ਚੰਗਾ ਰਹਿੰਦਾ ਜੀ। ਮੁੱਲੀ ਦੇ ਪੱਤਿਆਂ ਦਾ ਜੂਸ ਕੱਢ ਲਓ, ਥੋੜਾ ਚੁਕੰਦਰ ਦਾ ਜੂਸ ਕੱਢ ਲਓ ਤੇ 2 ਚਮਚੇ ਵਿੱਚ ਅਦਰਕ ਦਾ ਰਸ ਪਾ ਕੇ ਪੀ ਲਓ। ਫਿਰ 1 ਮੁੱਠੀ ਤੁਸੀਂ ਆਪਣੇ ਸੌਗੀ ਦੀ ਰਾਤ ਨੂੰ ਭਿਓ ਕੇ ਰੱਖ ਲਓ ਤੇ ਉਹ ਸਵੇਰ ਨੂੰ ਸੌਗੀ ਖਾ ਲਓ, ਗਲੇ ਆਪਣੇ ਪਾਣੀ ਪੀ ਲਓ। ਇਹਦੇ ਨਾਲ ਵੀ ਬਹੁਤ ਛੇਤੀ ਫਰਕ ਪੈ ਜਾਊਗਾ ਜੀ ਤੁਹਾਡੇ ਲਈ। ਅੱਗੇ ਕਹਿੰਦੇ ਜਿਹੜੇ ਆਪਣੇ ਜੋੜਾਂ ਦਾ ਦਰਦ ਹੁੰਦਾ ਹੈਗਾ, ਉਹ ਤਾਂ ਜਿਹੜੇ ਜੋੜਾਂ ਦੇ ਦਰਦ ਵਾਲੇ ਆਪਣੇ 5-7 ਲੌਂਗ ਰਾਤ ਨੂੰ 1 ਜੱਗ ਪਾਣੀ 'ਚ ਪਾ ਕੇ ਭਿਓ ਕੇ ਰੱਖਦੇ ਕਰੇ, ਉਹ ਪਾਣੀ ਦਾ ਯੂਜ਼ ਜਿਵੇਂ ਕਰਨ ਉਹ ਯੂਜ਼ ਕਰ ਦਿੰਦੇ। ਜਾਂ ਵਿੱਚ ਮੇਥੀ ਪਾ ਲਵੇਂ, ਭਾਵੇਂ ਲੌਂਗ ਤੇ ਮੇਥੀ ਇਕੱਠੀ ਕਰਕੇ ਹੀ ਪਾ ਸਕਦੇ, ਉਹਦਾ ਜਿਹੜਾ ਪਾਣੀ ਜਾਊਗਾ ਉਹ ਆਪਣੇ ਪੀ ਸਕਦੇ। ਫਿਰ ਤੁਸੀਂ ਅਸ਼ਵਗੰਧਾ ਤੁਸੀਂ ਲੈ ਸਕਦੇ ਹੈਗੇ 1 ਚਮਚਾ ਸਵੇਰ ਨੂੰ, ਜੇ ਜ਼ਿਆਦਾ ਹੈਗਾ ਤਾਂ ਆਪਣੇ 1 ਚਮਚਾ ਸਵੇਰ ਨੂੰ, 1 ਸ਼ਾਮ ਨੂੰ, ਨਹੀਂ ਤਾਂ 1 ਚਮਚੇ ਜਾਂ ਅੱਧਾ ਚਮਚੇ ਤੇ ਸਟਾਰਟ ਕਰ ਲਓ, ਅੱਧਾ ਸਵੇਰ ਨੂੰ ਅੱਧਾ ਸ਼ਾਮ ਨੂੰ। ਇਹ ਤੁਸੀਂ ਲੈ ਲਿਆ ਕਰੋ, ਇਹ ਵੀ ਜੋੜਾਂ ਦੇ ਦਰਦ ਵਾਸਤੇ ਵਧੀਆ ਚੀਜ਼। ਜਾਂ ਫਿਰ ਨਹੀਂ ਤਾਂ ਛੋਟੀ ਜਿਹੀ ਘਰੇ ਬਣਾਉਣੀ ਹੈਗੀ ਤਾਂ ਕਾਲੀ ਮਿਰਚਾਂ, ਸੁੰਡ, ਜਵੈਣ, ਲੌਂਗ, ਜੈਫਲ, ਦਾਲਚੀਨੀ, ਇਹ ਬਰਾਬਰ ਚੀਜ਼ਾਂ ਲੈ ਕੇ ਅੱਧਾ ਚਮਚਾ ਤੁਸੀਂ ਇਹਦਾ ਲੈ ਲੇਗਾ। ਬਾਕੀ ਜਿਹੜੇ ਭਾਈ ਸਾਹਿਬ ਕਹਿੰਦੇ ਸੀਗੇ ਵੀ ਉਹਨੇ ਦੱਸਦੇ ਨਹੀਂ ਹੈਗੀ, ਉਹਨੇ ਖਾਲੀ ਪੇਟ ਚੀਜ਼ਾਂ ਲੈਣੀਆਂ, ਵੀ ਕਿਹੜੇ ਟਾਈਮ ਚੀਜ਼ਾਂ ਲੈਣੀਆਂ, ਇਹ ਚੀਜ਼ਾਂ ਤੁਸੀਂ ਜਿਹੜੀ ਮੈਂ ਦੱਸਦਾ ਉਹ ਰੈਗੂਲਰ ਲੈਣੀਆਂ ਹੈਗੀਆਂ, ਜਿਹੜੇ ਮਰਜ਼ੀ ਟਾਈਮ ਲੈ ਲਓ। ਜੇ ਕੋਈ ਸਵੇਰ ਨੂੰ ਲੈਣੇ ਵਾਲੀ ਹੋਈ ਨੀਲੇ ਕਾਲਜੇ ਜਾਂ ਦੂਜੀ, ਉਹ ਮੈਂ ਦੱਸ ਦਿੰਦਾ ਹੁੰਦਾ ਜੀ, ਨਹੀਂ ਤਾਂ ਜੇ ਨਹੀਂ ਉਹ ਲੋੜ ਨਹੀਂ ਹੈਗੀ। ਜੇ ਮੈਂ ਜਿਹੜੀ ਚੀਜ਼ ਸਵੇਰ ਨੂੰ ਤੜਕੇ ਖਾਲੀ ਪੇਟ ਲੈਣੀ ਉਹ ਮੈਂ ਦੱਸ ਦਿੰਦਾ, ਨਹੀਂ ਹਰੇਕ ਚੀਜ਼ ਨੂੰ ਤਾਂ ਦੱਸਣ ਦੀ ਲੋੜ ਨਹੀਂ, ਤੁਸੀਂ ਆਪਣੇ ਜਿਹੜੇ ਮਰਜ਼ੀ ਟਾਈਮ ਲੈ ਲਓ। ਅੱਛਾ, ਪੱਤਾ ਗੋਭੀ ਤੇ ਫੁੱਲ ਗੋਭੀ, ਚੁਕੰਦਰ, ਇਹਦਾ ਜੂਸ ਕੱਢ ਕੇ ਤੁਸੀਂ ਉਹਨੇ ਪੀ ਸਕਦੇ ਹੈਗੇ। ਖੀਰੇ ਦਾ ਜੂਸ ਵਧੀਆ ਰਹਿੰਦਾ ਇਹਦੇ ਵਿੱਚ ਜਿਹਨਾਂ ਨੂੰ ਜੋੜਾਂ ਦਾ ਦਰਦ ਰਹਿੰਦਾ ਹੈਗਾ। ਫਿਰ ਅਜਵਾਇਨ ਤੁਸੀਂ ਰੋਜ਼ ਖਾ ਸਕਦੇ ਹੈਗੇ, ਰੋਟੀ ਖਾਣੇ ਦੇ ਬਾਅਦ ਤੁਸੀਂ 2 ਲੌਂਗ ਮੂੰਹ ਪਾ ਕੇ ਉਹ ਚੂਸ ਲਈ ਕਰੋ। 10 ਮੂਲ ਦਾ ਕਾੜਾ ਚੰਗਾ ਰਹਿੰਦਾ ਹੈਗਾ ਇਹਦੇ ਵਿੱਚ, ਗ੍ਰੀਨ ਟੀ ਚੰਗੀ ਰਹਿੰਦੀ ਹੈਗੀ ਇਹਦੇ ਵਿੱਚ। ਨਹੀਂ ਤਾਂ ਫਿਰ ਜੇ ਹੋਰ ਬਣਾ ਲਓ ਤੁਸੀਂ ਆਪਣੇ ਕਲੌਂਜੀ ਲੈ ਲਓ 50 ਗ੍ਰਾਮ, ਮੇਥੀ 50 ਗ੍ਰਾਮ, ਅਜਵਾਇਨ 50 ਗ੍ਰਾਮ, ਇਹ 3 ਚੀਜ਼ਾਂ ਲੈ ਕੇ ਅੱਧਾ ਚਮਚਾ ਆਪਣੇ ਕੋਸੇ ਪਾਣੀ ਨਾਲ ਸਵੇਰ ਨੂੰ ਸਾਂਝ ਨੂੰ 2 ਟਾਈਮ ਲੈ ਕਰੋ। ਇਹ ਵੀ ਵਧੀਆ ਚੀਜ਼ ਰਹਿੰਦੀ ਹੈ ਸਾਰੇ ਵਾਸਤੇ। ਨਹੀਂ ਤਾਂ ਕੁਆਰ ਦੇ ਗੁੱਦੇ ਨੂੰ ਥੋੜਾ ਜਿਹਾ ਆਪਣੇ ਘੀ ਦੇ ਵਿੱਚੋਂ ਭੁੰਨ ਕੇ ਥੋੜਾ ਸਿੰਧਾ ਨੂਣ ਪਾ ਕੇ ਉਹ ਤੁਸੀਂ ਉਹਨੇ ਖਾ ਲਿਆ ਕਰੋ, ਇਹਦੇ ਨਾਲ ਵੀ ਬਹੁਤ ਫਰਕ ਪੈ ਜਾਂਦਾ ਜੀ। ਜਾਂ ਫਿਰ ਉਹਨੇ ਤੁਸੀਂ 1 ਦਰਖਤ ਹੈ ਦੇਵਦਾਰ, ਉਹਦਾ ਬੂਰਾ ਜੇ ਤੁਹਾਨੂੰ ਇੱਥੇ ਮਿਲ ਜਾਵੇ ਸਟੋਰਾਂ 'ਚ, ਦੇਵਦਾਰ ਦਰਖਤ ਦਾ ਬੂਰਾ, ਦੇਵਦਾਰ ਬੂਰਾ ਉਹਨੂੰ ਕਹਿ ਕੇ ਉਹਨੂੰ ਕੱਪੜ ਛਾਣ ਕਰਿਆ ਹੋਇਆ ਹੁੰਦਾ, ਉਹਦਾ ਉੱਥੇ ਅੱਧਾ ਚਮਚਾ ਤੇ 1 ਚਮਚਾ ਸ਼ਹਿਦ ਦਾ, ਇਹ ਮਿਲਾ ਕੇ ਤੁਸੀਂ ਖਾਓ। ਤੁਹਾਡੇ ਜਿੰਨਾ ਮਰਜ਼ੀ ਦਰਦ ਹੁੰਦਾ ਹੋਵੇ ਜੋੜਾਂ 'ਚ ਉਹਦੇ ਨਾਲ ਹਟ ਜੂਗਾ ਜੀ, ਪੱਕੀ ਗੱਲ ਹੈ। ਜਾਂ ਭੁਲਾਵੇ ਦੇ ਤੇਲ ਦੀਆਂ ਬੂੰਦਾਂ ਜੇ ਤੁਹਾਨੂੰ ਮਿਲ ਜਾਵੇ ਕਿੱਥੇ, ਭੁਲਾਵੇ ਦੇ ਤੇਲ, ਉਹਦੀਆਂ 2-3 ਬੂੰਦਾਂ ਹੀ ਤੁਸੀਂ ਉਹਨੇ 2 ਚਮਚੇ ਸ਼ੱਕਰ 'ਚ ਪਾ ਕੇ ਖਾ ਲਓ, ਇਹਦੇ ਨਾਲ ਵੀ ਸਾਰਾ ਜੋੜਾਂ ਦਾ ਦਰਦ ਦੂਰ ਹੋ ਜੂਗਾ। ਫਿਰ ਮੇਥੀ ਦੀ ਭੁਰਜੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਅੱਗੇ ਪੁੱਛਦੇ ਸੀਗੇ ਆਪਣੇ ਜਿਹੜਾ ਗੋਡਿਆਂ ਦਾ ਦਰਦ ਹੈਗਾ, ਗੋਡਿਆਂ ਦੇ ਦਰਦ ਵਾਸਤੇ ਤਾਂ ਵਧੀਆ ਚੀਜ਼ ਹੈਗੀ ਜੀ, ਸਾਲਮ, 5 ਸਾਲਮ ਮਿਸ਼ਰੀ ਤੇ ਸਫੇਦ ਮੂਸਲੀ, ਇਹ 3 ਚੀਜ਼ਾਂ ਬਰਾਬਰ ਲੈਣੀਆਂ। ਅੱਧਾ ਚਮਚਾ ਤੁਸੀਂ ਆਪਣੇ ਲੈ ਕਰੋਗੇ, ਐਨ ਪੱਕੀ ਗੱਲ ਹੈ ਜੀ। ਮੇਰੇ ਹੁੰਦਾ ਸੀਗਾ, ਮੈਂ ਤਾਂ ਮਹੀਨਾ ਕੇ ਖਾਧੀਆਂ ਸੀਗੀਆਂ, ਮੁੜ ਕੇ ਨਹੀਂ ਹੋਇਆ, 2 ਸਾਲ ਹੋ ਗਏ। ਦਰਦ ਵਧੀਆ ਚੀਜ਼ ਹੈਗੀ। ਜਾਂ ਫਿਰ ਜੇ ਸਾਰੇ ਤੁਸੀਂ ਆਪਣੇ ਮਾਲਿਸ਼ ਕਰਨੀ ਹੈਗੀ, ਇਹਦੇ ਵਿੱਚ ਤਿਲਾਂ ਦਾ ਤੇਲ ਤੇ ਸਿਰਕਾ, ਇਹ ਬਰਾਬਰ ਬੁਲਾ ਕੇ ਇਹਦੀ ਮਾਲਿਸ਼ ਕਰ ਲਿਆ ਕਰੋ, ਇਹਦੇ ਨਾਲ ਵੀ ਗੋਡਿਆਂ ਦਾ ਦਰਦ ਹਟ ਜਾਂਦਾ। ਨਹੀਂ ਤਾਂ ਰਾਈ ਦਾ ਤੇਲ ਤੇ ਪਿਆਜ਼ ਦਾ ਰਸ, ਇਹ ਬਰਾਬਰ ਲਗਾ ਕੇ ਇਹ ਤੁਸੀਂ ਆਪਣੇ ਮਾਲਿਸ਼ ਕਰ ਲਿਆ ਕਰੋ ਇਹਦੇ ਨਾਲ। ਜਾਂ ਤੁਸੀਂ ਆਪਣੇ ਐਂ ਕਰੋ 100 ਗ੍ਰਾਮ ਸੁੱਕੇ ਔਲੇ ਲੈ ਲਓ, 200 ਗ੍ਰਾਮ ਗੁੜ ਲੈ ਲੈਣਾ ਹੈਗਾ, ਉਹਦੀਆਂ ਤੁਸੀਂ ਬੇਰ ਜਿੱਡੀਆਂ ਗੋਲੀਆਂ ਬਣਾ ਲਓ ਵੱਟ ਕੇ, ਤੇ ਉਹ 2 ਗੋਲੀਆਂ ਤੁਸੀਂ ਆਪਣੇ ਖਾ ਲਿਆ ਕਰੋ, ਇਹਦੇ ਨਾਲ ਵੀ ਆਪਣੇ ਠੀਕ ਰਹਿੰਦਾ ਹੈਗਾ ਜੀ ਗੋਡਿਆਂ ਦਾ ਦਰਦ। ਅੱਗੇ ਚੱਲਦੇ ਹੈਗੇ, ਜਿਹੜਾ ਕਹਿੰਦੇ ਸੀਗੇ ਉਹਨੇ ਪਿਸ਼ਾਬ ਜ਼ਿਆਦਾ ਆਉਂਦਾ ਹੈਗਾ, ਪਿਸ਼ਾਬ ਵਾਸਤੇ ਤਾਂ ਤੁਸੀਂ ਆਪਣੇ ਇਹਦੇ ਵਿੱਚੋਂ ਤੁਸੀਂ ਸੁੱਕੇ ਔਲੇ ਲੈ ਲੈਣੇ ਹੈਗੇ ਥੋੜ੍ਹੇ ਜਿਹੇ, ਸਮਝ ਲਓ ਮੁੱਠੀ 20 ਗ੍ਰਾਮ ਤੁਹਾਡੇ ਕੋਲ ਹੈਗੀ ਅੰਦਾਜ਼ੇ ਨਾਲ, ਉਹਨਾਂ ਨੂੰ ਰਾਤ ਨੂੰ ਭਿਓ ਕੇ ਰੱਖ ਦੇਣਾ ਹੈਗਾ। ਸਵੇਰ ਨੂੰ ਉਹਨੇ ਉਹਦਾ ਚਟਨੀ ਬਣਾ ਕੇ ਵਿੱਚੋਂ ਤੁਸੀਂ 10 ਗ੍ਰਾਮ ਸ਼ਹਿਦ ਮਿਲਾ ਲੈਣਾ ਹੈਗਾ ਤੇ 20 ਗ੍ਰਾਮ ਮਿਸ਼ਰੀ ਮਿਲਾ ਲੈਣੀ ਹੈਗੀ। ਇਹਦੇ ਵਿੱਚੋਂ ਤੇ ਤੁਸੀਂ ਆਪਣੇ 2 ਚਮਚੇ ਜੇ ਖਾ ਲਿਆ ਕਰੋ ਰੋਜ਼, ਇਹਦੇ ਨਾਲ ਵੀ ਸਾਰੇ ਆਪਣੇ ਪਿਸ਼ਾਬ ਜਿਹੜਾ ਜਾਂਦਾ ਹੁੰਦਾ ਉਹਨੂੰ ਰੋਕ ਪੈ ਜਾਂਦੀ। ਜਾਂ ਫਿਰ ਇਹਦੇ ਵਿੱਚੋਂ ਬਣੀ ਬਣਾਈ ਚੰਦਰ ਪ੍ਰਭਾ ਬੱਟੀ ਮਿਲਦੀ ਹੈ ਜੀ, ਬਣੀ ਬਣਾਈ
ਆਰਡਰ ਦੇ ਕੇ ਮੰਗਾ ਸਕਦੇ, ਨਹੀਂ ਆਯੁਰਵੈਦਿਕ ਸਟੋਰ 'ਚ ਤੁਹਾਨੂੰ ਮਿਲ ਜੂਗੀ। ਇਹ ਤੁਸੀਂ ਆਪਣੇ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਲੈ ਲਿਆ ਕਰੋ। ਇਹ ਵੀ ਆਪਣੇ ਪਿਸ਼ਾਬ ਨੂੰ ਰੋਕ ਦਿੰਦੀ ਹੈ ਜੀ। ਤੇ ਮੇਥੀ ਦੀ ਸਬਜ਼ੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈਗੀ। ਨਹੀਂ ਹੋਰ ਕੁਛ ਇਹਨਾਂ ਦਾ ਔਲੇ ਦਾ ਜੂਸ ਹੈ, ਤੁਸੀਂ 5-6 ਚਮਚੇ ਔਲੇ ਦਾ ਜੂਸ ਲੈ ਕੇ 1 ਚਮਚਾ ਸ਼ਹਿਦ ਦਾ ਮਿਲਾ ਕੇ ਇਹ ਖਾ ਲਿਆ ਕਰੋ। ਅੰਗੂਰ ਇਹਦੇ ਵਿੱਚੋਂ ਜ਼ਿਆਦਾ ਖਾ ਲਿਆ ਕਰੋ ਤੁਸੀਂ, ਅੰਗੂਰ ਚੰਗੇ ਰਹਿੰਦੇ ਹੈਗੇ। ਫਿਰ ਗੁੜ ਪਾ ਕੇ ਕਾਲੇ ਛੋਲੇ ਜਿਹੜੇ ਹੁੰਦੇ ਆ ਉਹ ਖਾ ਲਿਆ ਕਰੋ, ਜਿੰਨਾ ਸਾਰਾ ਜੀਅ ਕਰਦਾ ਹੈਗਾ। ਅੱਗੇ ਚੱਲਦੇ ਆ ਫਿਰ ਜਿਹੜੇ ਕਹਿੰਦੇ ਸੀਗੇ ਬਾਲ ਝੜਨੇ ਤੇ ਤੁਸੀਂ ਆਪਣੇ ਦਹੀਂ ਦੇ ਵਿੱਚੋਂ ਨਿੰਬੂ ਨਿਚੋੜ ਕੇ ਉਹ ਤੁਸੀਂ ਕਾਲੀ ਮਿਰਚਾਂ ਪਾ ਕੇ ਵਿੱਚੋਂ ਉਹਦੇ ਨਾਲ ਤੁਸੀਂ ਸਿਰ ਲਗਾ ਕੇ ਉਹਨੇ ਥੋੜਾ ਬਾਅਦ ਸਿਰ ਨਹਾ ਲਿਆ ਕਰੋ। ਜਾਂ ਫਿਰ ਨਾਰੀਅਲ ਦੇ ਤੇਲ ਦੇ ਵਿੱਚੋਂ ਨਿੰਬੂ ਨਿਚੋੜ ਕੇ ਇਹ ਤੁਸੀਂ ਲਗਾ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਭਰਿੰਗਰਾਜ ਦਾ ਤੇਲ ਬਣਿਆ ਬਣਾਇਆ ਮਿਲ ਜਾਂਦਾ ਜੀ, ਭਰਿੰਗਰਾਜ ਦਾ ਤੇਲ, ਇਹ ਤੁਸੀਂ ਆਪਣੇ ਯੂਜ਼ ਲਾ ਜੋ ਕਰਨ। ਜੇ ਨਹੀਂ ਤਾਂ ਫਿਰ 100 ਗ੍ਰਾਮ ਤੁਸੀਂ ਪਿੱਸੇ ਵੇ ਔਲੇ ਲੈਣੇ ਹੈਗੇ, 100 ਗ੍ਰਾਮ ਰੀਠਿਆਂ ਦਾ ਚੂਰਨ ਲੈਣਾ ਹੈਗਾ, ਜੇ ਛਿਲਕ ਲਾ ਕੇ ਤੁਸੀਂ ਆਪ ਘਰ ਪੀ ਲਈ ਉਹਨਾਂ ਨੂੰ। ਤੇ 100 ਗ੍ਰਾਮ ਸ਼ਿਕਾਕਾਈ ਚੂਰਨ, ਇਹ ਵੀ ਬਣਿਆ ਬਣਾਇਆ ਉਹ ਮਿਲ ਜਾਂਦਾ ਜੀ ਸਟੋਰ 'ਚ। ਇਹ ਆਪਣੇ ਫਿਰ ਤੁਸੀਂ ਪਾਣੀ ਦੇ ਵਿੱਚੋਂ 200 ਗ੍ਰਾਮ ਪਾਣੀ ਦੇ ਵਿੱਚੋਂ ਪਾ ਕੇ ਇਹਨਾਂ ਨੂੰ ਐਨ ਚੰਗੀ ਤਰ੍ਹਾਂ ਉਬਾਲ ਲਓ। ਫਿਰ ਇਹਦੇ ਵਿੱਚੋਂ ਤੁਸੀਂ ਔਲਿਆਂ ਦਾ ਥੋੜਾ ਜਿਹਾ ਆਪਣੇ ਜਿਸ ਤਰ੍ਹਾਂ ਤੇਲ ਮੰਗਣਾ ਜਿਸ ਤਰ੍ਹਾਂ ਹੋ ਜਾਊਗਾ, ਜੇ ਥੋੜਾ ਤੇਲ ਪਾਉਣਾ ਤੁਸੀਂ ਤੇਲ ਵੀ ਪਾ ਸਕਦੇ ਹੈਗੇ ਵਿੱਚੋਂ। ਇਹਨਾਂ ਨੂੰ ਭੁਣ ਕੇ ਉਹ ਤੁਸੀਂ ਲਗਾਓ ਜੀ ਇਹਦੇ ਵਿੱਚੋਂ। ਨਹੀਂ ਤਾਂ 30 ਗ੍ਰਾਮ ਔਲੇ ਤੁਸੀਂ 300 ਗ੍ਰਾਮ ਨਾਰੀਅਲ ਦੇ ਤੇਲ ਦੇ ਵਿੱਚੋਂ ਪਾ ਕੇ ਉਬਾਲ ਲਓ ਉਹਨਾਂ ਨੂੰ। ਉਬਾਲ ਕੇ ਜਿਹੜਾ ਫਿਰ ਜਾਇਆ ਰੰਗ ਜਾ ਜਾਊਗਾ ਉਹਨਾਂ ਦਾ ਭੁਣ ਕੇ ਤੁਸੀਂ ਉਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਆਪਣੇ ਗਾਂ ਦੇ ਦੁੱਧ ਦੇ ਵਿੱਚ ਖਸਖਸ ਭਿਓ ਕੇ ਉਹਦਾ ਪੇਸਟ ਜਿਹਾ ਬਣਾ ਕੇ ਉਹ ਲਗਾ ਕੇ ਵੀ ਤੁਸੀਂ ਯੂਜ਼ ਕਰ ਸਕਦੇ ਹੈ। ਜਿਹੜੇ ਕਹਿੰਦੇ ਹੈਗੇ ਸਾਹ ਫੁੱਲ ਦਾ ਹੈਗਾ, ਉਹ ਲੈਣੀ ਹੈਗੀ ਸੁੰਡ, ਕਾਲੀ ਮਿਰਚਾਂ ਤੇ ਹਲਦੀ, ਤਿੰਨੇ ਚੀਜ਼ਾਂ ਬਰਾਬਰ ਲੈਣੀਆਂ। ਉਹਦੇ ਵਿੱਚੋਂ ਤੁਸੀਂ 1 ਚੁਟਕੀ ਜਾਂ ਅੱਧਾ ਚਮਚਾ ਰੱਖ ਲਓ। ਇਹ ਤੁਸੀਂ ਆਪਣੇ ਕੋਸੇ ਜਿਹੇ ਪਾਣੀ ਨਾਲ ਲੈ ਲਿਆ ਕਰੋ। ਜਾਂ ਫਿਰ ਸੁੱਕਾ ਔਲਾ ਤੇ ਮਲੱਠੀ, ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਇਹ ਖਾਲੀ ਪੇਟ ਲੈਣਾ ਹੈਗਾ। ਸੁੱਕਾ ਔਲਾ ਤੇ ਮਲੱਠੀ 1 ਚਮਚਾ ਖਾਲੀ ਪੇਟ ਤੁਸੀਂ ਆਪਣੇ ਲੈਣਾ, 1 ਚਮਚਾ ਰਾਤ ਨੂੰ, 1 ਚਮਚਾ ਸਵੇਰ ਨੂੰ, ਇਹ ਲੈ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ। ਫਿਰ ਇਹਦੇ ਵਿੱਚੋਂ ਤੁਸੀਂ ਮਗਾਂ, ਕਾਲੀ ਮਿਰਚਾਂ, ਸੁੰਡ, ਇਹ ਤਾਂ ਤੁਸੀਂ ਬਣਾ ਕੇ ਰੱਖ ਲਓ। ਇਹ ਮਗਾਂ, ਕਾਲੀ ਮਿਰਚਾਂ, ਸੁੰਡ, ਇਹ ਬਰਾਬਰ ਲੈ ਕੇ ਤੁਸੀਂ ਤਿੰਨੇ ਚੀਜ਼ਾਂ। ਤੇ ਇਹਦੇ ਵਿੱਚੋਂ ਤੁਸੀਂ ਆਪਣੇ ਜੇ ਸ਼ਹਿਦ ਮਿਲਾ ਕੇ ਚਟਨੀ ਬਣਾ ਲਓ। ਜਾਂ 1 ਚਮਚਾ ਤੁਸੀਂ ਇਹ ਲੈ ਲਓ, ਪਾਊਡਰ ਜਿਹਾ ਬਣਾ ਕੇ ਰੱਖ ਲਓ। 1 ਚਮਚਾ ਇਹਦਾ ਪਾਊਡਰ ਦਾ ਕੱਢ ਲਿਆ, 1 ਚਮਚਾ ਵਿੱਚੋਂ ਸ਼ਹਿਦ ਦਾ ਪਾ ਕੇ ਚਟਨੀ ਜਿਹੀ ਬਣਾ ਕੇ ਇਹ 2 ਟਾਈਮ ਖਾ ਲਿਆ ਕਰੋ ਜੀ। ਜਿਵੇਂ ਵਿੱਚੋਂ ਸਾਹ ਫੁੱਲਦਾ ਹੋਵੇ, ਫੇਫੜਿਆਂ ਦੀ ਕੋਈ ਬਿਮਾਰੀ ਹੋਵੇ, ਖੰਘ ਆਉਂਦੀ ਹੋਵੇ, ਕਿਸੇ ਨੂੰ ਬਲਗਮ ਵਾਲੀ ਹੋਵੇ, ਭਾਵੇਂ ਸੁੱਕੀ ਹੋਵੇ, ਇਹ ਵਧੀਆ ਚੀਜ਼ ਹੈ। ਸਿਆਲ ਖਾਈ ਚੱਲੋ, ਥਾਰੇ ਕੋਲ ਆਪਣੇ ਖੰਘ ਤੇ ਫਲੂ ਨੇੜੇ ਨਹੀਂ ਆਣੇਗਾ ਜੀ। ਮਗਾਂ, ਕਾਲੀ ਮਿਰਚ, ਸੁੰਡ, ਤਿੰਨੇ ਚੀਜ਼ਾਂ ਹੈਗੀਆਂ। ਨਹੀਂ ਤਾਂ ਫਿਰ ਜੇ ਸਾਹ ਫੁੱਲਦਾ ਹੈਗਾ, ਨਾਰ ਦੇ ਜਿਹੜੇ ਛਿਲਕ ਹੁੰਦੇ ਉਹਨਾਂ ਨੂੰ ਸੁਕਾ ਕੇ ਉਹਨਾਂ ਨੂੰ ਪੀ ਲਓ। ਅੱਧਾ ਚਮਚਾ ਉਹਦਾ ਪਾਊਡਰ ਦਾ ਤੇ ਅੱਧਾ ਚਮਚਾ ਸ਼ਹਿਦ, ਇਹ ਮਿਲਾ ਕੇ ਤੁਸੀਂ ਖਾ ਲਿਆ ਕਰੋ। ਨਹੀਂ ਤਾਂ ਰੰਡੀ ਦਾ ਤੇਲ ਤੁਸੀਂ 1 ਚਮਚਾ ਲੈ ਲੈਣਾ ਹੈਗਾ, 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਤੁਸੀਂ ਇਹ ਸਵੇਰ ਸ਼ਾਮ ਲੈ ਲਿਆ ਕਰੋ। ਜਿਹੜੇ ਕਹਿੰਦੇ ਸਰੀਰ ਦੇ ਵਿੱਚੋਂ ਕਮਜ਼ੋਰੀ ਜੀ ਹੈਗੀ, ਉਹ ਤਾਂ ਆਪਣੇ 2 ਫਿੱਗ ਦੁੱਧ ਦੇ ਵਿੱਚੋਂ ਉਬਾਲ ਕੇ ਚੰਗੀ ਤਰ੍ਹਾਂ ਵਿੱਚੋਂ ਮਿਸ਼ਰੀ ਮਿਲਾ ਕੇ ਉਹ ਤੁਸੀਂ ਲੈ ਲਿਆ ਕਰੋ। 2 ਮਹੀਨੇ ਬਾਅਦ ਤੋਂ ਇਹਦੇ ਨਾਲ ਐਨ ਥਾੜੀ ਤਾਕਤ ਪੂਰੀ ਹੋ ਜੂਗੀ। ਜਾਂ ਫਿਰ ਤੁਸੀਂ ਆਪਣੇ ਚਮਨ ਪ੍ਰਾਸ਼, ਇਹ ਬਣਿਆ ਮਿਲ ਜਾਂਦਾ ਜੀ, ਪਤੰਜਲੀ ਵਾਲਿਆਂ ਦਾ ਲੈ ਲਓ, ਇਹਨਾਂ ਦਾ ਵਧੀਆ ਹੁੰਦਾ ਹੈ। ਪਤੰਜਲੀ ਕੰਪਨੀ ਦਾ ਰਾਮਦੇਵ, ਇਹ ਵਧੀਆ ਹੁੰਦਾ ਹੈਗਾ ਚਮਨ ਪ੍ਰਾਸ਼ ਦੂਏ ਚਮਨ ਪ੍ਰਾਸ਼ਾਂ ਨਾਲੋਂ। ਜੇ ਮਿਲਦਾ ਤਾਂ ਬੈਟਰ, ਨਹੀਂ ਤਾਂ ਜਿਹੜਾ ਮਿਲਦਾ ਉਹ ਲੈ ਲਓ। ਉਹਦੇ ਨਾਲ ਆਪਣੇ 2 ਚਮਚੇ ਤੁਸੀਂ ਆਪਣੇ ਖਾ ਲਿਆ ਕਰੋ। ਉੱਪਰ ਤੇ ਦੁੱਧ ਪੀ ਲਿਆ, ਇਹਦੇ ਨਾਲ ਆਪਣੇ ਵਧੀਆ ਤਾਕਤ ਆ ਜਾਂਦੀ। ਜਿਹੜੇ ਕਹਿੰਦੇ ਸੀਗੇ ਮੂੰਹ ਦੇ ਵਿੱਚੋਂ ਛਾਲੇ ਹੈਗੇ, ਉਹ ਅਨਾਰ ਦੇ ਪੱਤਿਆਂ ਦਾ ਕਾੜਾ ਜਿਹਾ ਬਣਾ ਕੇ ਕੁਰਲੀਆਂ ਕਰ ਲਿਆ ਕਰੇ, ਉਹਦੇ ਨਾਲ ਛਾਲੇ ਹਟ ਜਾਣਗੇ ਥਾਰੇ ਮੂੰਹ ਲਾ ਲਈ। ਜਾਂ ਤੁਸੀਂ ਆਪਣੇ ਗਲੇਸਰੀਨ ਲੈ ਲੈਣੀ ਹੈਗੀ, ਉਹਦੇ ਵਿੱਚੋਂ ਤੁਸੀਂ ਬੋਰਿਕ ਐਸਿਡ ਪਾਉਣਾ ਹੈਗਾ ਜੀ। ਬੋਰਿਕ BORIC, ਬੋਰਿਕ ਐਸਿਡ, ACID ਐਸਿਡ, ਇਹ ਚਿੱਟਾ ਜਿਹਾ ਹੁੰਦਾ ਜਿਸ ਸਾਹਮਣੇ ਮੈਦਾ ਜਿਹਾ ਹੁੰਦਾ। ਤੇ ਤੁਸੀਂ ਉਹਨਾਂ ਕੁ ਪਾਣਾ ਗਲੀਸਰੀਨ 'ਚ ਜਿਹਦੇ ਵਿੱਚੋਂ ਇਹਦਾ ਰੰਗ ਚਿੱਟਾ ਜਿਹਾ ਹੋ ਜਾਵੇ, ਜਿਸ ਤਰ੍ਹਾਂ ਲੱਸੀ ਹੁੰਦੀ ਹੈ ਆਪਣੀ, ਉਹਨਾਂ ਕੁ ਪਾ ਕੇ ਉਹ ਮੂੰਹ ਤੇ ਲਗਾ ਕੇ ਪਾਣੀ ਬਾਹਰ ਕੱਢ ਦੇਣਾ ਜੀ। ਉਹਦੇ ਨਾਲ ਸਾਰੇ ਛਾਲੇ ਹਟ ਜਾਣਗੇ। ਜਾਂ ਜੀਭ ਫਟੀ ਹੋਵੇ ਉਹਨਾਂ ਵਾਸਤੇ ਵਧੀਆ ਚੀਜ਼। ਨਹੀਂ ਇਹ ਵੀ ਮਿਲਦਾ ਬੋਰਿਕ ਐਸਿਡ ਤਾਂ ਤੁਹਾਨੂੰ ਸੁਹਾਗਾ ਤਾਂ ਮਿਲਦਾ ਹੀ ਹੈ। ਗਲੀਸਰੀਨ ਦੇ ਵਿੱਚੋਂ ਸੁਹਾਗਾ ਪਾ ਕੇ ਤੇ ਆਪਣੇ ਉਸ ਤਰ੍ਹਾਂ ਮੂੰਹ ਲਗਾ ਕੇ ਤੁਸੀਂ ਆਪਣੇ ਪਾਣੀ ਬਾਹਰ ਕੱਢ ਦੇਣਾ ਹੈਗਾ। ਜਾਂ ਫਿਰ ਤੁਸੀਂ ਆਪਣੇ ਰਾਤ ਨੂੰ ਪੈਣ ਲੱਗੇ ਇੱਕ ਛੋਟੀ ਜਿਹੜੀ ਹਰੜ ਹੁੰਦੀ, ਹਰੜ, ਉਹ ਮੂੰਹ ਦੇ ਵਿੱਚੋਂ ਪਾ ਕੇ ਬਸ ਉਹਨੇ ਚੂਸੀ ਚੱਲੋ, ਉਹਦੇ ਨਾਲ ਛਾਲੇ ਸਾਰੇ ਹਟ ਜਾਂਦੇ ਜੀ। ਸੁਹਾਗੇ ਦੀ ਜਿਹੜੇ ਮੈਂ ਦੱਸ ਕੇ ਗਏ ਗਲੀਸਰੀਨ ਦੇ ਵਿੱਚ, ਮੈਂ ਇਹਦੀ ਖਿੱਲ ਕਰ ਲਈ ਸੁਹਾਗੇ ਦੀ ਖਿੱਲ ਕਰਕੇ ਪਾਣੇ। ਅੱਛਾ, ਫਿਰ ਟਮਾਟਰ ਇਹਦੇ ਵਿੱਚ ਚੰਗੇ ਰਹਿੰਦੇ ਹੈਗੇ ਜੀ। ਟਮਾਟਰ ਦੇ ਜੂਸ ਦੀਆਂ ਕੁਰਲੀਆਂ ਕਰ ਲਓ ਇਹਦੇ ਵਿੱਚ। ਫਿਰ ਮਗਾਂ ਤੇ ਸ਼ਹਿਦ, ਮਗਾਂ ਪੀ ਕੇ ਵਿੱਚੋਂ ਸ਼ਹਿਦ ਬਣਾ ਕੇ ਉਹ ਛਾਲਿਆਂ ਤੇ ਲਗਾ ਸਕਦੇ ਹੈਗੇ, ਉਹ ਚੀਜ਼ ਵਧੀਆ ਹੈਗੀ। ਫਿਰ ਟਮਾਟਰ ਖਾਣੇ ਵੀ ਹੈਗੇ, ਤੁਸੀਂ ਜ਼ਿਆਦਾ ਟਮਾਟਰ ਖਾਓ ਤੁਸੀਂ। ਤੇ ਨਹੀਂ ਤਾਂ ਮਿਸ਼ਰੀ ਲੈ ਲਓ 20 ਗ੍ਰਾਮ, 5 ਗ੍ਰਾਮ ਵਿੱਚੋਂ ਕਪੂਰ ਪਾ ਲੈਣਾ ਹੈਗਾ ਤੇ ਮਿਕਸ ਕਰਕੇ ਤੁਸੀਂ ਆਨੇ ਮੂੰਹ ਤੇ ਵਿੱਚੋਂ ਲਗਾਉਣਾ ਤੇ ਪਾਣੀ ਬਾਹਰ ਕੱਢ ਦੇਣਾ ਇਹਦਾ। ਉਹ ਸੱਚ ਕਪੂਰ ਪੁੱਛਦੇ ਸੀਗੇ, ਕਪੂਰ ਆਪਣੇ ਇੱਕ ਤਾਂ ਜਿਹੜਾ ਟਿੱਕੀਆਂ ਵਾਲਾ ਹੁੰਦਾ ਉਹਦੇ ਵਿੱਚੋਂ ਜ਼ਿਆਦਾ ਸਮੈਲ ਆਉਂਦੀ ਹੈ ਜੀ, ਉਹ ਤਾਂ ਹੈਗਾ ਜਿਸ ਤਰ੍ਹਾਂ ਪਿੰਡੇ ਤੇ ਲਗਾਉਣੇ ਨੂੰ, ਖਾਜ ਖੂਜੀ ਕਰਨੇ ਨੂੰ।
ਇੱਕ ਛੋਟਾ ਜਿਹਾ ਹੁੰਦਾ ਹੈਗਾ ਕਪੂਰ, ਉਹਦੇ ਵਿੱਚ ਐ ਹੁੰਦਾ ਜਿਸ ਤਰ੍ਹਾਂ ਨੂਨ ਦੀ ਡਲੀਆਂ ਜਿਹੀਆਂ ਹੁੰਦੀਆਂ, ਉਹਦੇ ਵਿੱਚ ਸਾਨੂੰ ਸਮੈਲ ਵੀ ਘੱਟ ਬਹੁਤ, ਜੇ ਜ਼ਿਆਦਾ ਜੋਰ ਕੇ ਸੁਣੋਗੇ ਤਾਂ ਹੀ ਪਤਾ ਲੱਗਦਾ, ਘੱਟ ਆਉਂਦੀ ਸਮੈਲ। ਉਹ ਤੁਸੀਂ ਖਾ ਸਕਦੇ ਹੈਗੇ। ਉਹ ਪੁੱਛਦੇ ਸੀਗੇ ਕਪੂਰਾਂ ਨੇ ਖਾਣੇ ਵਾਲਾ ਵੀ ਹੁੰਦਾ ਤੇ ਖਾਰਸ਼ ਤੇ ਲਗਾਉਣੇ ਵਾਲਾ। ਖਾਰਸ਼ ਤੇ ਲਗਾਉਣੇ ਵਾਲਾ ਜਿਹੜੀ ਚੌਰਸ ਟਿੱਕੀਆਂ ਜਿਹੀਆਂ ਆਉਂਦੀਆਂ ਉਹ ਹੁੰਦੀਆਂ ਹੈਗੀਆਂ, ਇੱਕ ਪੇਪਰ ਜਿਵੇਂ ਲਪੇਟੀਆਂ 4 ਟਿੱਕੀਆਂ ਇਕੱਠੀਆਂ ਆਉਂਦੀਆਂ, ਉਹ ਲਗਾਉਣੇ ਵਾਲੀਆਂ। ਜਿਹੜਾ ਖਾਣੇ ਵਾਲਾ ਕਪੂਰ ਹੁੰਦਾ ਉਹ ਖੁੱਲ੍ਹਾ ਹੀ ਆਉਂਦਾ ਜੀ, ਆਮ ਜਿਸ ਤਰ੍ਹਾਂ ਨੂਨ ਦੀ ਡਲੀਆਂ ਹੁੰਦੀਆਂ, ਕੈਂਫਰ ਕਹਿੰਦੇ ਇਹਨੂੰ। ਜੇ ਤੁਹਾਨੂੰ ਇਹ ਮਿਲਣਾ ਤਾਂ ਉੱਥੇ ਡਰੱਗ ਸਟੋਰ 'ਚ ਦੇ ਦਿੰਦੇ ਆ ਉਹ, ਇਹਦੀ ਕੋਈ ਪਰਚੀ ਦੀ ਮੈਂ ਕਿਹਾ ਲੋੜ ਨਹੀਂ, ਉਹਨੂੰ ਕੈਂਫਰ ਕਹਿ ਕੇ ਮੈਨੂੰ ਥੋੜ੍ਹਾ ਜਿਹਾ ਕੈਂਫਰ ਚਾਹੀਦਾ, ਉਹ ਆਪਣੇ ਤੁਹਾਨੂੰ ਦੇ ਦਿੰਦੇ। ਨਹੀਂ ਤਾਂ ਗੁਲਾਬ ਦੇ ਫੁੱਲਾਂ ਨੂੰ ਉਬਾਲ ਕੇ ਪਾਣੀ 'ਚ ਉਹਦਾ ਤੁਸੀਂ ਆਪਣੇ ਕੁੱਲੀਆਂ ਕਰ ਸਕਦੇ ਹੈਗੇ। ਨਹੀਂ ਇਸਬਗੋਲ ਨੂੰ ਪਾਣੀ ਵਿੱਚ ਉਬਾਲ ਕੇ ਉਹਦੀਆਂ ਕੁੱਲੀਆਂ ਕਰ ਸਕਦੇ ਹੈਗੇ। ਕੱਥਾ ਲੈਣਾ ਹੈਗਾ ਤੁਸੀਂ 10 ਗ੍ਰਾਮ, ਕਲਮੀ ਸ਼ੋਰਾ 3 ਗ੍ਰਾਮ, ਇਹ ਤੁਸੀਂ ਆਪਣੇ ਪੀ ਕੇ ਮੂੰਹ ਦੇ ਵਿੱਚੋਂ ਲਗਾ ਕੇ ਪਾਣੀ ਕੱਢ ਦਿਓ, ਇਹਦੇ ਨਾਲ ਵੀ ਆਪਣੇ ਸਾਰੇ ਛਾਲੇ ਜਿਹੜੇ ਹਟ ਜਾਂਦੇ। ਅੱਗੇ ਚੱਲਦੇ ਹੈਗੇ ਆਪਾਂ ਜਿਹੜਾ ਕਹਿੰਦੇ ਸਿਰ ਦੁਖਦਾ ਹੈਗਾ। ਸਿਰ ਦੁਖਦੇ ਤਾਂ ਵਾਸਤੇ ਤਾਂ ਆਪਣੇ ਮਨੱਕੇ 100 ਗ੍ਰਾਮ, ਕਾਲੀ ਮਿਰਚਾਂ 10 ਗ੍ਰਾਮ, ਮਿਸ਼ਰੀ 75 ਗ੍ਰਾਮ, ਮਗਾਂ 10 ਗ੍ਰਾਮ, ਇਹ ਤੁਸੀਂ ਆਪਣੇ ਬਣਾ ਕੇ ਇਹਦੀ ਗੋਲੀਆਂ ਜਾਂ ਵੱਟ ਲਓ। 4 ਗ੍ਰਾਮ ਦੀ ਗੋਲੀ ਹੋਵੇ ਜਿਸ ਤਰ੍ਹਾਂ ਵੱਡੀ, ਉਹ ਆਪਣੇ ਗੋਲੀ ਪਾ ਕੇ ਮੂੰਹਾਂ ਚੂਸ ਲਈ, ਇਹਦੇ ਨਾਲ ਸਾਰਾ ਸਿਰ ਹਟ ਜੂਗਾ। ਨਹੀਂ ਤਾਂ ਆਪਣੇ ਤੁਸੀਂ ਗਲੋਹ ਦਾ ਕਾੜਾ ਬਣਾ ਕੇ ਤੁਸੀਂ ਆਪਣੇ ਪੀ ਸਕਦੇ, ਵਿੱਚੋਂ ਥੋੜ੍ਹੀ ਕਾਲੀ ਮਿਰਚ ਪਾ ਕੇ, ਉਹ ਚਾਹ ਜੀ ਬਣਾ ਕੇ ਪੀ ਲਓ, ਸ਼ਹਿਦ ਮਤਲਬ ਪਾ ਲਿਆ ਠੰਡੀ ਹੋਈ। ਤੇ ਨਹੀਂ ਤਾਂ ਆਪਣੇ ਤੁਲਸੀ ਦਾ ਰਸ ਤੁਸੀਂ ਆਪਣੇ ਲੈ ਸਕਦੇ ਹੈਗੇ, 2 ਚਮਚੇ ਤੁਲਸੀ ਦਾ ਰਸ, 1 ਚਮਚਾ ਸ਼ਹਿਦ, ਇਹ ਮਿਲਾ ਕੇ ਚੱਟ ਲਿਆ ਕਰੋ, ਇਹਦੇ ਨਾਲ ਵੀ ਆਪਣੇ ਚੱਕਰ ਆਉਣੇ ਤੇ ਸਿਰ ਦੁਖਣਾ ਹਟ ਜਾਂਦਾ ਜੀ। ਤੇ ਅਜਵਾਇਨ ਸੁੰਘੇ ਤੇ ਤੁਸੀਂ ਅਜਵਾਇਨ ਸੁੰਘ ਸਕਦੇ ਹੈਗੇ, ਇਹਦੇ ਵਿੱਚੋਂ ਉਹਦੀ ਪੋਟਲੀ ਜੀ ਬਣਾ ਕੇ ਸੁੰਘੀ ਚੱਲੋ, ਇਹਦੇ ਨਾਲ ਵੀ ਸਾਰਾ ਸਿਰ ਹਟ ਜੂਗਾ। ਜੇ ਨਹੀਂ ਫਿਰ ਨਹੀਂ ਤਾਂ ਛੋਟੀ ਇਲਾਇਚੀਆਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਥੋੜ੍ਹਾ ਜਿਹਾ ਕੁੱਟ ਕੇ ਉਹ ਤੁਸੀਂ ਆਪਣੇ ਸੁੰਘ ਲਿਆ ਕਰੋ। ਨਹੀਂ ਤਾਂ ਸਾਰਿਆਂ ਤੋਂ ਵਧੀਆ ਹੈਗਾ ਆਪਣੇ ਕਿਉੜਾ ਜਿਹੜਾ ਹੁੰਦਾ ਜੀ, ਕਿਉੜਾ, ਉਹ ਤੁਸੀਂ ਆਪਣੇ ਇੱਕ ਸ਼ੀਸ਼ੀ ਦੇ ਵਿੱਚੋਂ ਥੋੜ੍ਹਾ ਜਿਹਾ ਚੰਦਨ ਤੇ ਕਿਉੜਾ ਇਹ ਆਪਣੇ ਮਿਕਸ ਜੇ ਕਰਕੇ ਤੁਸੀਂ ਆਪਣੇ ਰੱਖ ਲਓ ਸ਼ੀਸ਼ੀ 'ਚ, ਜਦ ਤੁਹਾਡਾ ਜੀਅ ਕਰੇ ਆਪਣੇ ਢੱਕਣ ਖੋਲ ਕੇ ਆਪਣੇ ਉੱਪਰ ਉਹ ਸੁੰਘ ਲਿਆ ਕਰੋ, ਉਹਦੇ ਨਾਲ ਵੀ ਬਹੁਤ ਛੇਤੀ ਆਪਣੇ ਸਿਰ ਨੂੰ ਦਰਦ ਆਰਾਮ ਆ ਜਾਂਦਾ ਜੀ। ਨਹੀਂ ਹੋਰ ਕੁਛ ਕਰਨਾ ਤਾਂ ਆਪਣੇ 20 ਗ੍ਰਾਮ ਤੁਸੀਂ ਗੁੜ ਲੈ ਕੇ 10 ਗ੍ਰਾਮ ਵਿੱਚ ਦੇਸੀ ਘੀ ਪਾ ਲੈਣਾ, ਇਹ ਆਪਣੇ 2 ਟਾਈਮ ਖਾਓ ਤੁਸੀਂ, ਇਹਦੇ ਨਾਲ ਵੀ ਆਪਣੇ ਸਿਰ ਦੀ ਜਿਹੜੀ ਨਹੀਂ ਬਿਮਾਰੀ ਹਟਦੀ ਉਹ ਵੀ ਹਟ ਜਾਂਦੀ ਹੈ ਜੀ ਗੁੜ ਖਾਣੇ ਨਾਲ। ਜਾਂ ਜੇ ਤੁਹਾਨੂੰ ਚੱਕਰ ਵੀ ਥੋੜ੍ਹੇ ਫੀਲ ਹੁੰਦੇ ਵੀ ਚੱਕਰ ਜਿਹਾ ਵੀ ਆਉਂਦਾ ਰਾਤ ਨੂੰ ਜਾਂ ਦਿਨੇ ਵੀ ਸਿਰ ਵੀ ਦੁਖਦਾ ਰਹਿੰਦਾ ਹੈਗਾ, ਤਾਂ ਇਹਦੇ ਵਿੱਚੋਂ ਤੁਸੀਂ ਆਪਣੇ 2 ਚਮਚੇ ਔਲਾ ਪਾਊਡਰ ਲੈਣਾ ਹੈਗਾ ਜੀ, ਤੇ 2 ਚਮਚੇ ਧਨੀਆ, ਇਹਨਾਂ ਨੂੰ ਰਾਤ ਨੂੰ ਉਹਨੇ ਮਿੱਟੀ ਜੇ ਥਾਰੇ ਕੋਈ ਭਾਂਡਾ ਹੈਗਾ ਤਾਂ ਉਹ ਭਿਓ ਕੇ ਤੁਸੀਂ ਰੱਖ ਦੇਣਾ ਹੈਗਾ। ਸਵੇਰ ਨੂੰ ਉੱਠ ਕੇ ਤੁਸੀਂ ਉਹਨੇ ਛਾਣ ਕੇ ਉਹਨੂੰ ਮਸਲ ਤੋਂ ਪਹਿਲਾਂ ਛਾਣ ਕੇ ਉਹ ਪਾਣੀ ਪੀਓ ਤੁਸੀਂ, ਇਹਦੇ ਨਾਲ ਜੇ ਥਾਰੇ ਦਿਮਾਗੀ ਕਮਜ਼ੋਰੀ ਕਰਕੇ ਵੀ ਸਿਰ ਦੁਖਦਾ ਹੈਗਾ ਉਹਦੇ ਨਾਲ ਵੀ ਸਾਰਾ ਸਿਰ ਹਟ ਸਕਦਾ ਹੈਗਾ ਜੀ। ਇਹ ਤੁਸੀਂ ਆਪਣੇ ਯੂਜ਼ ਕਰ ਲਓ। ਜਾਂ ਫਿਰ ਤੁਸੀਂ ਆਪਣੇ ਸ਼ੱਕਰ 200 ਗ੍ਰਾਮ, ਕਾਲੀ ਮਿਰਚਾਂ 15 ਗ੍ਰਾਮ, ਤੇ ਇਹਦੇ ਵਿੱਚੋਂ ਤੁਸੀਂ ਉਹਨੇ ਪਹਿਲਾਂ ਥੋੜ੍ਹੀਆਂ ਦੇਸੀ ਘੀ ਦੇ ਵਿੱਚੋਂ ਪਾ ਕੇ ਕਾਲੀਆਂ ਮਿਰਚਾਂ ਭੁੰਨ ਲੈਣੀਆਂ ਹੈਗੀਆਂ ਜੀ, ਇਹ ਭੁੰਨ ਕੇ ਫਿਰ ਵਿੱਚੋਂ ਬਾਅਦ ਸ਼ੱਕਰ ਮਿਲਾ ਲਿਓ। ਫਿਰ ਇਹਦਾ 1 ਚਮਚਾ ਤੁਸੀਂ ਆਪਣੇ ਦੁੱਧ ਨਾਲ ਰਾਤ ਨੂੰ ਲੈ ਲਿਆ ਕਰੋ, ਇਹਦੇ ਨਾਲ ਸਾਰਾ ਸਿਰ ਹਟ ਜਾਵੇ। ਜਿਹੜੇ ਖਾਂਸੀ ਕਹਿੰਦੇ ਸੀਗੇ, ਖਾਂਸੀ ਵਾਸਤੇ ਤਾਂ ਉਹਨੇ ਲੈ ਸਕਦੇ ਹੈਗੇ ਤੁਸੀਂ ਤੁਲਸੀ ਦੇ ਸੁੱਕੀ ਵੀ ਤੁਲਸੀ ਲੈ ਲਓ 50 ਗ੍ਰਾਮ, ਹਰੜਾ 50 ਗ੍ਰਾਮ, ਮਿਸ਼ਰੀ 50 ਗ੍ਰਾਮ, ਇਹਨਾਂ ਦਾ ਪਾਊਡਰ ਜਿਹਾ ਬਣਾ ਲਓ, ਅੱਧਾ ਚਮਚਾ ਇਹਦਾ ਪਾਊਡਰ ਦਾ, ਅੱਧਾ ਚਮਚਾ ਸ਼ਹਿਦ ਦਾ, ਇਹ ਮਿਲਾ ਕੇ ਚੱਟ ਲਿਆ ਕਰੋ ਤੁਸੀਂ। ਨਹੀਂ ਤਾਂ ਆਪਣੇ 5-6 ਇਲਾਇਚੀਆਂ ਦੇ ਦਾਣੇ ਕੱਢ ਕੇ ਉਹਨਾਂ ਨੂੰ 1 ਚੁਟਕੀ ਸਿੰਧਾ ਨੂਨ ਪਾ ਕੇ, ਅੱਧਾ ਚਮਚਾ ਘਿਓ ਪਾ ਕੇ ਤੇ ਇਹ ਤੁਸੀਂ ਆਪਣੇ ਚੱਟ ਲਿਆ ਕਰੋ, ਇਹਦੇ ਨਾਲ ਵੀ ਖਾਂਸੀ ਠੀਕ ਹੋ ਜਾਂਦੀ ਹੈਗੀ। ਨਹੀਂ ਤਾਂ ਅੱਧਾ ਚਮਚਾ ਤੁਸੀਂ ਕਾਲੇ ਤਿਲ, ਅੱਧਾ ਚਮਚਾ ਤੁਲਸੀ ਦਾ ਪਾਊਡਰ, ਅੱਧਾ ਚਮਚਾ ਸੁੰਢ, ਇਹਨਾਂ ਦੀ ਚਾਹ ਬਣਾ ਕੇ ਤੁਸੀਂ ਆਪਣੇ ਪੀ ਲਿਆ ਕਰੋ। ਇਹ ਸਾਰੇ ਆਪਣੇ ਅਥਰਾਈਟਿਸ ਵਾਸਤੇ ਵੀ ਠੀਕ ਹੈ ਤੇ ਆਪਣੇ ਖਾਂਸੀ ਵਾਸਤੇ ਵੀ ਠੀਕ ਹੈ। ਇਹਦੇ ਵਿੱਚ ਇਹ ਵਧੀਆ ਚੀਜ਼ ਹੈਗੀ। ਇਹ ਮਗਾਂ, ਕਾਲੀ ਮਿਰਚਾਂ, ਸੁੰਢ ਪਹਿਲਾਂ ਦੱਸ ਕੇ ਗਿਆ ਮੈਂ ਹੈਗਾ, ਬਰਾਬਰ ਲੈ ਕੇ 1 ਚਮਚਾ ਇਹਦਾ ਤੇ 1 ਚਮਚਾ ਸ਼ਹਿਦ ਦਾ, ਇਸ ਸਾਂਝ ਲੈ ਲਿਆ ਕਰੋ, ਇਹ ਬਹੁਤ ਵਧੀਆ ਚੀਜ਼ ਰਹਿੰਦੀ। ਜਿਹੜੇ ਕਹਿੰਦੇ ਸੀਗੇ ਆਪਣੇ ਮਿਰਗੀ ਜੀ ਵਾਸਤੇ ਕਹਿੰਦੇ ਸੀਗੇ, ਉਹ ਤਾਂ ਕਰਕਰਾ ਲੈ ਲਵੇਂ ਜੀ 60 ਗ੍ਰਾਮ, ਸਿਰਕਾ ਲੈਣਾ ਹੈਗਾ 60 ਗ੍ਰਾਮ, ਸ਼ਹਿਦ ਲੈਣਾ ਹੈਗਾ 85 ਗ੍ਰਾਮ, ਇਹ ਮਿਕਸ ਕਰਕੇ ਦੀ ਚਟਨੀ ਜੀ ਬਣ ਜੇ ਕਰੂਗੀ। 1 ਚਮਚਾ ਤੁਸੀਂ ਆਪਣੇ ਰੋਜ਼ ਖਾਣਾ ਹੈਗਾ ਇਹਦਾ। ਤੇ ਅੰਗੂਰ ਇਹਦੇ ਵਿੱਚ ਮੈਂ ਜ਼ਿਆਦਾ ਖਾਓ ਜੀ, ਅੰਗੂਰਾਂ ਦਾ ਜੂਸ ਪੀ ਲਓ ਅੱਧਾ ਗਲਾਸ, ਜੇ ਨਹੀਂ ਅੰਗੂਰ ਮਿਲਦੇ ਤਾਂ ਅੰਗੂਰਾਂ ਜ਼ਿਆਦਾ ਤੋਂ ਜ਼ਿਆਦਾ ਆਪਣੇ ਅੰਗੂਰ ਯੂਜ਼ ਕਰਨੇ ਹੈਗੇ। ਨਹੀਂ ਤਾਂ ਰਿੱਠੇ ਜਿਹੜੇ ਹੁੰਦੇ, ਰਿੱਠੇ ਦੀ ਛਿੱਲਕ ਉਹਨਾਂ ਨੂੰ ਪੀ ਕੇ ਉਹਦੀ ਐਨ ਕੱਪੜ ਛਾਣ ਕਰ ਲੈਣਾ ਜੀ, ਨਸਵਾਦ ਜੀ ਲੈਣੀ ਹੈਗੀ, ਇਹਦੇ ਨਾਲ ਵੀ ਆਪਣੇ ਥਾਰੀ ਮਿਰਗੀ ਨੂੰ ਫਰਕ ਪੈ ਜਾਂਦਾ। ਫਿਰ ਲਸਣ ਇਹਦੇ ਵਿੱਚ ਮੈਂ ਚੰਗਾ ਰਹਿੰਦਾ ਜੀ, 2 ਕਲੀਆਂ ਲਸਣ ਦੀਆਂ ਰੋਜ਼ ਖਾਓ, ਉਹਦੇ ਨਾਲ ਵੀ ਆਪਣੇ ਵਧੀਆ ਰਹਿੰਦਾ ਹੈਗਾ। ਜਿਹੜੇ ਕਹਿੰਦੇ ਪੈਰ ਦੁਖਦੇ ਹੈਗੇ, ਪੈਰ ਦੁਖਦੇ ਤਾਂ ਤੁਸੀਂ ਨੰਗੇ ਪੈਰ ਸਾਈਡ ਬਾਗ ਤੇ ਤੋਲੋ, ਇਹਦੇ ਨਾਲ ਸਾਰੇ ਪੈਰ ਹਟ ਜਾਂਦੇ ਜੀ, ਪੱਕੀ ਗੱਲ ਹੈ। ਜੇ ਸਾਈਨਸ ਕਹਿੰਦੇ ਸੀਗੇ, ਸਾਈਨਸ ਹੈਗਾ, ਉਹ ਅੱਧੇ ਕੱਪ ਕਰੇਲੇ ਦਾ ਜੂਸ ਲੈਣਾ ਹੈਗਾ, 1 ਨਿੰਬੂ ਨਿਚੋੜ ਕੇ, 1 ਚਮਚਾ ਵਿੱਚ ਮੈਂ ਸ਼ਹਿਦ ਦਾ ਮਿਲਾ ਲਓ, ਇਹ ਤੁਸੀਂ ਉਹਨੇ ਸਵੇਰ ਸਾਂਝ ਪੀ ਲਓ ਦਿਨ ਮਾ 2 ਵਾਰੀ, ਸਾਰਾ ਸਾਈਨਸ ਨੂੰ ਫਰਕ ਪੈ ਜਾਊਗਾ। ਨਹੀਂ ਤਾਂ ਆਪਣੇ ਇੱਕ ਤੁਸੀਂ ਹਲਦੀ ਦੀ ਗੱਠੀ ਲੈਣੀ ਹੈਗੀ,
ਉਹਨੂੰ ਰਾਤ ਨੂੰ ਰਿੰਡੀ ਦੇ ਤੇਲ ਦੇ ਵਿੱਚ ਮੈਂ ਭਿਓ ਕੇ ਰੱਖ ਦੇਣਾ ਹੈਗਾ। ਰਿੰਡੀ ਦੇ ਤੇਲ ਮੈਂ ਭਿਓ ਕੇ ਤੁਸੀਂ ਰੱਖ ਕੇ ਉਹਨੂੰ ਅਗਲੇ ਦਿਨ ਆਪਣੇ ਉਹ ਗੱਠੀ ਤਵੇ ਦੇ ਉੱਤੇ ਰੱਖ ਦੇਣੀ ਹੈਗੀ ਜੀ, ਗਰਮ ਤਵੇ ਦੇ ਉੱਤੇ। ਜਿਹੜਾ ਉਹਦਾ ਧੂੰਆਂ ਨਿਕਲੂਗਾ ਉਹ ਤੁਸੀਂ ਆਪਣੇ ਅੰਦਰ ਇਨਹੇਲ ਕਰਨਾ ਜੀ, ਸੁੰਘਣਾ ਹੈਗਾ ਉਹਨੂੰ ਧੂਏ ਨੂੰ। ਉਹਦੇ ਨਾਲ ਵੀ ਸਾਰਾ ਸਾਈਨਸ ਜਿਹੜਾ ਖੁੱਲ ਜਾਂਦਾ ਜੀ। ਜੇ ਬੱਚੇ ਨੂੰ ਕਹਿੰਦੇ ਤੇ ਕਬਜ਼ ਰਹਿੰਦੀ ਹੈਗੀ, 2-2.5 ਸਾਲ ਦਾ ਬੱਚਾ ਹੈਗਾ, ਉਹ ਤਾਂ 1 ਚਮਚਾ ਗੁਲਕੰਦ ਦਾ ਹੀ ਰੋਜ਼ ਖਿਲਾ ਦੇ ਕरें ਜੀ, ਚਾਹੇ ਦੁੱਧ में ਘੋਲ ਕੇ ਖਿਲਾ ਤਿਆ, ਉਹ ਖਿਲਾ ਤਿਆ। ਨਿਆਣੇ ਦਾ ਖਾ ਲੈਣਾ ਮਿੱਠਾ ਹੁੰਦਾ। ਨਹੀਂ ਤਾਂ ਬਦਾਮ ਰੋਗ ਨੇ ਤੁਸੀਂ ਅੱਧਾ ਚਮਚਾ ਦੁੱਧ ਮਾ ਪਾ ਕੇ ਦੇ ਦੇ ਕਰੋ, ਜਾਂ ਫਿਰ ਰੰਡੀ ਦਾ ਤੇਲ ਤੁਸੀਂ ਅੱਧਾ ਚਮਚਾ ਦੁੱਧ ਮਾ ਪਾ ਕੇ ਦੇ ਦੇ ਕਰੋ ਉਹਨੂੰ। ਜਾਂ ਨਹੀਂ ਤਾਂ ਸਾਤੀ ਸੁਗੋਲ ਜਿਹੜਾ ਹੁੰਦਾ, ਸੁਗੋਲ ਦਾ ਛਿਲਕ, ਉਹ 2-2.5 ਸਾਲ ਦਾ ਹੈਗਾ, 1 ਚਮਚਾ 1.5 ਚਮਚਾ ਤੁਸੀਂ ਉਹਨੇ 2 ਚਮਚੇ ਵੀ ਦੇ ਸਕਦੇ, 1 ਚਮਚੇ ਤੇ ਸਟਾਰਟ ਕਰ ਲਓ ਉਹਨੂੰ। ਉਹ ਕੋਸੇ ਦੁੱਧ ਮੈਂ ਮਿਕਸ ਕਰਕੇ ਖੀਰ ਜੀ ਬਣਾ ਕੇ ਉਹਨੂੰ ਖਿਲਾ ਦੇ ਕਰੋ। ਨਹੀਂ ਤਾਂ ਉਹਨੇ ਕੁਆਰ ਦੇ ਰਸ ਦੇ ਵਿੱਚ ਵੀ ਥੋੜਾ ਜਿਹਾ 2 ਚਮਚੇ ਲੈ ਕੇ, ਕੁਆਰ ਦਾ ਰਸ ਚੰਗਾ ਰਹੂਗਾ ਜੀ। ਤੁਹਾਡੇ ਵਿੱਚ ਮੈਂ ਸੁੰਡ ਮਿਲਾਤੀ, ਉਹ ਦੇ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਆਪਣੇ ਅਧਰੰਗ ਸਟ੍ਰੋਕ ਜਿਹਾ ਹੋਇਆ ਵਾ ਹੈਗਾ, ਉਹ ਤੁਸੀਂ ਕਿਤੇ ਚਲੋ ਮੈਂ ਫਿਰ ਦੱਸਦਾ ਜੀ। ਜਾਂ ਫਿਰ ਉਹਨੇ 2-4 ਮਨੱਕੀ ਆ, ਉਹਨੇ ਦੁੱਧ ਮਾ ਉਬਾਲ ਕੇ ਉਹਨੂੰ ਦੇ ਦੇ ਕਰੇ ਨਿਆਣਿਆਂ ਨੂੰ ਜੀ, ਕਬਜੀ ਵਾਸਤੇ। ਤੇ ਮੂੰਗੀ ਦੀ ਦਾਲ ਦੀ ਖਿਚੜੀ ਬਣਾ ਕੇ ਦੇ ਦੇ ਕਰੇ ਉਹਨੂੰ। ਮੈਂਗੋ ਜੂਸ ਦੇ ਦੇ ਕਰੇ ਉਹਨੂੰ। ਜਿਹੜੇ ਕਹਿੰਦੇ ਸੀਗੇ ਛਾਈਆਂ ਪਈਆਂ ਵੀ ਹੈਗੀਆਂ, ਉਹ ਤਾਂ ਤੁਲਸੀ ਦਾ ਰਸ ਤੇ ਨਿੰਬੂ ਦਾ ਰਸ ਇਹ ਮਿਲਾ ਕੇ ਮੂੰਹ ਤੇ ਮਲ ਲਿਆ ਕਰੋ ਜੀ, ਇਹਦੇ ਨਾਲ ਛਾਈਆਂ ਹਟ ਜਾਂਦੀਆਂ। ਤੇ ਨਹੀਂ ਤਾਂ ਨਿੰਬੂ ਦਾ ਤੇਲ ਤੇ ਉਹਦੇ ਵਿੱਚ ਥੋੜਾ ਨੂਣ ਮਿਲਾ ਕੇ, ਨਿੰਬੂ ਦੇ ਤੇਲ ਦੇ ਵਿੱਚ ਉਹ ਤੁਸੀਂ ਮਿਲਾ ਕੇ ਲਗਾਓ ਛਾਈਆਂ ਦੇ ਉੱਤੇ। ਤੇ ਐਪਲ ਖਾ ਲਿਆ ਕਰੋ ਇਹਦੇ ਵਿੱਚ 1-2 ਦਿਹਾੜੀ ਤੁਸੀਂ ਐਪਲ ਰੋਜ਼ ਖਾ ਲਏ, ਵਧੀਆ ਰਹਿੰਦੇ ਹੈਗੇ। ਫਿਰ ਆਪਣੇ ਐਂ ਕਰੋ, ਨਿੰਬ ਦੇ ਪੱਤੇ ਲੈ ਕੇ ਉਹਨਾਂ ਨੂੰ ਐਨ ਚਟਨੀ ਬਣਾ ਕੇ ਬਰੀਕ, ਉਹਦੇ ਵਿੱਚ ਐਲੋਵੇਰਾ ਦਾ ਗੁੱਦਾ ਮਿਲਾ ਕੇ ਮਤਲਬ ਜੀ ਬਣਾ ਲਓ ਤੁਸੀਂ, ਉਹ ਲਗਾ ਲਿਆ ਕਰੋ ਛਾਈਆਂ ਦੇ ਉੱਤੇ। ਇਹ ਵਧੀਆ ਚੀਜ਼ ਹੈਗੀ। ਨਹੀਂ ਤਾਂ ਛੋਲਿਆਂ ਦੇ ਆਟੇ ਦੇ ਵਿੱਚ ਅਰੰਡੀ ਦਾ ਤੇਲ ਮਿਕਸ ਕਰਕੇ ਉਹਦਾ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ ਛਾਈਆਂ ਦੇ ਉੱਤੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਔਲੇ ਦਾ ਰਸ ਤੇ ਨਿੰਬੂ ਦਾ ਰਸ ਇਹ ਆਪਣੇ ਮਿਕਸ ਕਰਕੇ ਇਹ ਲਗਾ ਸਕਦੇ ਹੈਗੇ ਛਾਈਆਂ ਦੇ। ਜਿਹੜੇ ਕਹਿੰਦੇ ਸੀਗੇ ਆਪਣੇ ਸਟ੍ਰੋਕ ਹੋ ਗਿਆ ਹੈਗਾ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ ਵਿੱਚ ਔਲੇ ਦਾ ਜੂਸ ਇਹਨੂੰ ਜ਼ਿਆਦਾ ਯੂਜ਼ ਕरें ਜੀ। ਆਪਣੇ ਔਲਿਆਂ ਦਾ ਜੂਸ ਸਟ੍ਰੋਕ ਵਾਲੇ ਇਹ ਬੜਾ ਯੂਜ਼ ਕरें। ਵਿੱਚ ਸ਼ਹਿਦ ਪਾ ਲਿਆ ਭਾਵੇਂ ਜੇ ਨਹੀਂ ਹੈ ਪੀ ਹੁੰਦਾ ਤਾਂ, ਸ਼ਹਿਦ ਤੇ ਔਲਿਆਂ ਦਾ ਜੂਸ ਮਿਕਸ ਕਰਕੇ ਇਹ ਲੱਗ ਜਾਓ ਪੀਣ, ਇਹ ਸਟ੍ਰੋਕ ਵਾਸਤੇ ਵਧੀਆ ਚੀਜ਼ ਰਹਿੰਦੀ ਹੈ ਜੀ। ਨਹੀਂ ਤਾਂ 1 ਗਲਾਸ ਦੁੱਧ ਦੇ ਵਿੱਚ 1 ਚਮਚਾ ਬਾਇਬੀਡਿੰਗ ਦਾ ਉਬਾਲ ਕੇ ਤੇ 4 ਕਲੀਆਂ ਲਸਣ ਦੀਆਂ ਪਾ ਕੇ ਇਹ ਉਬਾਲ ਕੇ ਇਹ ਦੁੱਧ ਪੀਣ ਲੱਗ ਜਿਵੇਂ, ਇਹਦੇ ਨਾਲ ਸਟ੍ਰੋਕ ਨੂੰ ਬਹੁਤ ਫਰਕ ਪੈਂਦਾ, ਸਰਕੂਲੇਸ਼ਨ ਉਹਦੀ ਠੀਕ ਹੋ ਜਾਂਦੀ ਬਲੱਡ ਦੀ। ਜਾਂ ਫਿਰ ਤੁਸੀਂ ਐਂ ਕਰ ਸਕਦੇ ਹੋ ਕਿ ਇਹਦੇ ਵਿੱਚ ਜੇ ਤੁਹਾਨੂੰ ਮਿਲਦਾ ਹੈਗਾ ਕਸੁੰਭੇ ਦਾ ਤੇਲ, ਉਹਦੀ ਤੁਸੀਂ ਆਪਣੇ ਮਾਲਿਸ਼ ਕਰਦੇ, ਇਹਦੇ ਨਾਲ ਵੀ ਠੀਕ ਹੋ ਜਾਂਦਾ ਹੈਗਾ। ਫਿਰ ਆਪਣੇ 2 ਛੁਹਾਰੇ ਦੁੱਧ ਮਾ ਉਬਾਲ ਕੇ ਭਾਵੇਂ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ, ਛੁਹਾਰੇ ਖਾ ਲਏ। ਜਾਂ ਫਿਰ ਤੁਸੀਂ ਉਹਨੇ ਮਾਂ ਦੀ ਦਾਲ ਲੈਣੀ ਹੈਗੀ 1 ਮੁੱਠੀ, ਉਹਨੂੰ ਐਂ ਜਿਸ ਤਰ੍ਹਾਂ ਆਪਾਂ ਦਾਲ ਧਰਦੇ ਹੈਗੇ ਉਸ ਤਰ੍ਹਾਂ ਆਪਣੇ ਧਰਨਾ ਹੈਗਾ ਜੀ ਪਾਣੀ ਪਾ ਕੇ। ਜਿਹਦੇ ਵਿੱਚ 1 ਚਮਚਾ ਸੁੰਡ ਦਾ ਤੇ 3-4 ਕਲੀਆਂ ਲਸਣ ਦੀਆਂ ਇਹ ਉਬਾਲਣੀਆਂ ਹੈਗੀਆਂ। ਜਾਂ ਮਾਂ ਦੀ ਦਾਲ ਫੁੱਟ ਜਾਵੇ, ਉਹ ਘੋਲਣੇ ਦੀ ਲੋੜ ਨਹੀਂ, ਉਹਦਾ ਪਾਣੀ ਜਿਹੜਾ ਹੋਊਗਾ ਉਹ ਪੀ ਲੈਣਾ ਤੁਸੀਂ। ਜੇ ਦਾਲ ਖਾਣੀ ਦਾਲ ਖਾ ਸਕਦੇ ਹੈਗੇ ਤੁਸੀਂ, ਨੋ ਪ੍ਰੋਬਲਮ। ਨਹੀਂ ਤਾਂ ਆਪਣੇ ਸੁੰਡ ਤੇ ਲਸਣ ਵਾਲਾ ਦਾਲ ਉਬਾਲ ਕੇ ਇਹ ਪੀਓ, ਇਹਦੇ ਨਾਲ ਵੀ ਸਾਰੀ ਬਲੱਡ ਦੀ ਸਰਕੂਲੇਸ਼ਨ ਆਪਣੇ ਠੀਕ ਹੋ ਇਹਦੇ ਵਿੱਚ। ਜਾਂ ਫਿਰ ਇਹਦੇ ਵਿੱਚ ਤੁਸੀਂ ਆਪਣੇ ਦੇ ਸਕਦੇ ਹੈਗੇ ਅਕਰਕਰਾ ਤੇ ਮਹੂਏ ਦਾ ਤੇਲ, ਇਹ ਤੁਸੀਂ ਆਪਣੇ ਮਿਕਸ ਕਰਕੇ ਇਹਦੀ ਮਾਲਿਸ਼ ਕਰਨੀ ਹੈ। ਕਰੇਲੇ ਦੀ ਸਬਜ਼ੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈ ਜੀ, ਕਰੇਲੇ ਦੀ ਸਬਜ਼ੀ ਤੁਸੀਂ ਖਾਓ। ਅੱਗੇ ਚੱਲਦੇ ਹਾਂ, ਜਿਹੜਾ ਕਹਿੰਦੇ ਸੀਗੇ ਆਪਣੇ ਪਿਸ਼ਾਬ ਦੇ ਵਿੱਚੋਂ ਖੂਨ ਆਉਂਦਾ ਹੈਗਾ, ਇਹ ਆਪਣੇ 2 ਹਫ਼ਤੇ ਦੀ ਉਹ ਗੱਲ ਹੈ ਜੀ। ਆਪਣੇ ਇੱਥੇ ਮੇਰੇ ਕੋਲ ਬੰਦਾ ਸੀਗਾ, ਉਹਨੂੰ ਤਾਂ ਐਨ ਪੂਰਾ ਬਲੱਡੇ ਆਉਂਦਾ ਸੀਗਾ ਜੀ, ਇਸ ਤਰ੍ਹਾਂ ਉਹਨੇ ਪਿਸ਼ਾਬ ਤਾਂ ਦਿਖਦਾ ਹੀ ਨਹੀਂ ਸੀਗਾ ਇੰਨਾ ਉਹਦਾ ਸੀਗਾ ਜੀ। ਉਹਨੇ ਬਸ ਮੈਂ ਉਹਨੂੰ ਕਿਹਾ ਵੀ ਜੌਂ ਦਾ ਪਾਣੀ ਪੀ ਚੱਲ, ਜਿੰਨਾ ਤੇ ਪੀ ਹੁੰਦਾ। ਰਾਤ ਨੂੰ ਜੌਂ ਭਿਓ ਕੇ ਰੱਖਦੇ ਨੇ, ਸਵੇਰ ਨੂੰ ਉਬਾਲ ਕੇ 2 ਗਲਾਸ ਜੌਂ ਦੇ ਭਿਓ ਕੇ ਰੱਖ ਦਿਓ, ਇਹਨੂੰ ਚੰਗੀ ਤਰ੍ਹਾਂ ਉਬਾਲ ਕੇ ਜੱਗ 1.5 ਗਲਾਸ ਰਹਿ ਗਿਆ ਜੀ, ਬਸ ਉਹ ਪੀਓ। ਉਹਦੇ ਨਾਲ ਉਹਨੇ 10 ਦਿਨਾਂ ਨਾਲ ਪੱਕੀ ਗਰੰਟੀ ਹੈ ਜੀ, ਐਨ ਉਹਦਾ ਪਿਓਰ ਪਿਸ਼ਾਬ ਲੱਗ ਗਿਆ ਸੀਗਾ। ਹੋਰ ਕੋਈ ਦਵਾਈ ਨਹੀਂ ਕਰੀ, ਕੋਈ ਬੁੱਟੀ ਨਹੀਂ ਕਰੀ ਇਹਦੇ ਨਾਲ, ਇਹ ਪੱਕੀ ਗੱਲ ਹੈ ਜੀ, ਇਹਦੇ ਨਾਲ ਸਾਰਾ ਹਟ ਜੂ। ਨਹੀਂ ਤਾਂ ਆਪਣੇ ਐਂ ਕਰੋ, ਇਹਦੇ ਵਿੱਚ ਮੈਂ ਫਿਰ ਨਹੀਂ ਤਾਂ ਦਵਾਈਆਂ ਤਾਂ ਇਹਦੇ ਵਿੱਚੋਂ ਹੈਗੀਆਂ। ਇਹਦੇ ਵਿੱਚੋਂ ਤੁਸੀਂ ਮੌਲਗਿਰੀ ਦੀ ਛਿੱਲ ਦਾ ਚੂਰਨ 2 ਚਮਚੇ ਦੀ ਚਾਹ ਬਣਾ ਕੇ ਤੁਸੀਂ ਉਹਨੇ ਪੀਣੀ ਹੈਗੀ ਜੀ। ਇਹਨੂੰ ਵੁਲਟ ਵੁੱਡ ਟਰੀ ਕਹਿੰਦੇ ਹੈਗੇ ਜੀ, ਮੌਲਗਿਰੀ ਨੂੰ ਅੰਗਰੇਜ਼ੀ ਦੇ ਵਿੱਚੋਂ ਵੁਲਟ ਵੁੱਡ ਟਰੀ, ਇਹਦੀ ਤੁਸੀਂ ਆਪਣੇ ਪੀ ਸਕਦੇ ਹੈਗੇ। ਨਹੀਂ ਤਾਂ ਉਹਨੇ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ ਹਾਂਜੀ ਅਸਗੰਧ ਲੈ ਸਕਦੇ ਹੈਗੇ ਇਹਦੇ ਵਿੱਚੋਂ ਜੀ, ਅਸਗੰਧ ਵੀ ਲੈ ਸਕਦੇ, ਉਹਦੀ ਚਾਹ ਜੀ ਬਣਾ ਕੇ ਪੀ ਲਿਆ ਕਰੋ। ਨਾਰੀਅਲ ਪਾਣੀ ਪੀ ਲਿਆ ਕਰੋ। ਫਿਰ ਇਲਾਇਚੀ ਦਾ ਪਾਣੀ ਤੁਸੀਂ ਉਹਨੇ ਪੀ ਸਕਦੇ ਹੈਗੇ, ਇਹਦੇ ਵਿੱਚ ਉਹ ਵੀ ਚੰਗਾ ਰਹਿੰਦਾ ਹੈਗਾ। ਮਿਕਸ ਜੇ ਹੋ ਗਏ, ਜੇ ਫੇਰ ਆਉਂਦਾ ਤਾਂ ਫੇਰ ਦੱਸਦਾ ਜੀ। ਜਿਹੜੇ ਕਹਿੰਦੇ ਸੀਗੇ ਪਿਸ਼ਾਬ ਪੀਲਾ ਆਉਂਦਾ ਹੈਗਾ, ਉਹ ਆਪਣੇ ਭਿੰਡੀ ਦੀ ਸਬਜ਼ੀ ਖਾ ਲਿਆ ਕरें ਜੀ ਬਣਾ ਕੇ, ਫੁੱਲ ਗੋਭੀ ਦੀ ਸਬਜ਼ੀ, ਭਿੰਡੀ ਦੀ ਸਬਜ਼ੀ, ਪੇਠੇ ਦੀ ਮਠਿਆਈ। ਫਿਰ ਸਕੰਜਵੀ ਪੀਏ ਕरें ਜੀ, ਉਹਨੇ ਨਿੰਬੂ ਦੀ ਸਕੰਜਵੀ ਬਣਾ ਕੇ ਪੀਏ ਕरें, ਨਾਰੀਅਲ ਪਾਣੀ ਪੀਏ ਕरें। ਫਿਰ ਮੁਰਲੀ ਦਾ ਰਸ, ਉਹਦੇ ਵਿੱਚੋਂ ਨਿੰਬੂ ਜੋੜ ਕੇ ਤੁਸੀਂ ਉਹ ਪੀ ਸਕਦੇ ਹੈਗੇ। ਅਨਾਰ ਦਾ ਜੂਸ ਪੀ ਸਕਦੇ ਹੈਗੇ ਇਹਦੇ ਵਿੱਚ। ਫਿਰ ਦਹੀਂ ਦੀ ਲੱਸੀ ਬਣਾ ਕੇ ਪੀ ਸਕਦੇ ਹੈਗੇ ਇਹਦੇ ਵਿੱਚ। ਕੱਚੀ ਲੱਸੀ ਪੀ ਸਕਦੇ ਹੈਗੇ। ਸੰਤਰੇ ਦਾ ਜੂਸ, ਅਨਾਰ ਦਾ ਜੂਸ, ਗਾਜਰਾਂ ਦਾ ਜੂਸ,
ਇਹ ਆਪਣੇ ਪੀ ਸਕਦੇ ਹੈਗੇ ਜੀ। ਜਿਹੜੇ ਜ਼ਿਆਦਾ ਪਿਸ਼ਾਬ ਵਾਲੇ ਕਹਿੰਦੇ ਸੀਗੇ ਜੀ ਆਪਣੇ ਇੱਕ ਨੁਸਖਾ ਹੋਰ ਲੱਭ ਗਿਆ, ਉਹਦੇ ਵਿੱਚ ਤੁਸੀਂ ਆਪਣੇ ਅਰਜਨ ਪਾਊਡਰ ਜਿਹੜਾ ਹੁੰਦਾ ਜੀ, ਅਰਜਨ ਦੀ ਛਿੱਲ, ਉਹ ਤੁਸੀਂ ਆਪਣੇ 1 ਚਮਚਾ ਉਹ ਲੈਣਾ, 1 ਚਮਚਾ ਦੁੱਧ ਅੱਧਾ ਗਲਾਸ ਦੁੱਧ ਦਾ, ਅੱਧਾ ਗਲਾਸ ਪਾਣੀ ਦਾ, ਇਹ ਮਿਲਾ ਕੇ ਤੁਸੀਂ ਉਬਾਲਣਾ ਹੈਗਾ ਜੀ। ਐਨ ਚੰਗੀ ਤਰ੍ਹਾਂ 10 ਕੁ ਮਿੰਟ ਉਬਾਲੋ ਤੁਸੀਂ, ਇਹ ਆਪਣੇ ਪੀਓ। ਇਹਦੇ ਨਾਲ ਸਾਰੇ ਆਪਣੇ ਗਲੇ ਦਾ ਪਿਸ਼ਾਬ ਜਿਹੜਾ ਬਾਰ ਜਾਂਦੇ ਹੈਗੇ ਉਹ ਫਰਕ ਪੈਂਦਾ ਜੀ ਉਹਦੇ ਨਾਲ। ਨਾਲੇ ਆਪਣੇ ਸਾਰੇ ਦਿਲ ਦੀ ਜਿਹੜੀ ਹਾਰਟ ਦੀ ਪ੍ਰੋਬਲਮ ਹੈ ਉਹਨੂੰ ਫਰਕ ਪਊਗਾ, ਕੋਲੈਸਟਰੋਲ ਨੂੰ ਫਰਕ ਪਊਗਾ। ਇਹ ਤੁਸੀਂ ਆਪਣੇ ਯੂਜ਼ ਕਰ ਲਿਆ ਕਰੋ ਜੀ। ਇਹਦੇ ਵਿੱਚੋਂ ਜਿਹੜੇ ਕਹਿੰਦੇ ਸੀਗੇ ਨੀਂਦ ਨਹੀਂ ਆਉਂਦੀ ਹੈਗੀ, ਉਹਦੇ ਵਿੱਚੋਂ ਤਾਂ ਤੁਸੀਂ ਬ੍ਰਹਮੀ ਦਾ ਪਾਊਡਰ ਯੂਜ਼ ਕਰ ਸਕਦੇ ਹੈਗੇ। ਬ੍ਰਹਮੀ ਦਾ ਪਾਊਡਰ ਯੂਜ਼ ਕਰ ਲਓ, ਜਾਂ ਨਹੀਂ ਤਾਂ ਬ੍ਰਹਮੀ ਸੰਖ ਪੁਸ਼ਪੀ ਜੇ ਤੁਹਾਨੂੰ ਇੱਥੇ ਮਿਲਦੀ ਹੈਗੀ, ਦੋਵਾਂ ਨੂੰ ਮਿਕਸ ਕਰਕੇ ਉਹਦਾ 1 ਚਮਚਾ ਰਾਤ ਨੂੰ ਲੈ ਲਿਆ ਕਰੋ। ਐਨ ਪੱਕੀ ਗੱਲ ਹੈ ਜੀ, ਪੂਰੀ ਨੀਂਦ ਆ ਜੂਗੀ। ਨਹੀਂ ਜੇ ਬਾਹਲੀ ਪ੍ਰੋਬਲਮ ਹੈ ਤਾਂ ਆਪਣੇ ਅੱਧਾ ਚਮਚਾ ਤੁਸੀਂ ਆਪਣੇ ਸਰਪਗੰਧਾ ਅਤੇ ਅੱਧਾ ਚਮਚਾ ਬ੍ਰਹਮੀ ਦਾ ਪਾਊਡਰ ਇਹ ਮਿਕਸ ਕਰਕੇ ਇਹ ਲੈ ਲਿਓ। ਇਹਦਾ ਪੱਕੀ ਗੱਲ ਹੈ ਜੀ, ਤੁਹਾਨੂੰ ਐਨ ਪੂਰੀ ਗਲੇ ਬਲੱਡ ਪ੍ਰੈਸ਼ਰ ਨੂੰ ਠੀਕ ਹੈਗੀ, ਗਲੇ ਸਾਰੇ ਆਪਣੇ ਨੀਂਦ ਵਾਸਤੇ ਹੀ ਵਧੀਆ ਚੀਜ਼ ਹੈਗੀ ਹੈ। ਜਿਹਨਾਂ ਨੂੰ ਡਿਪਰੈਸ਼ਨ ਜਿਹਾ ਹੋਇਆ ਵਾ ਉਹ ਵੀ ਲੈ ਸਕਦੇ ਹੈਗੇ ਇਹ ਚੀਜ਼ਾਂ। ਬ੍ਰਹਮੀ ਸਰਪਗੰਧਾ ਦੱਸਿਆ, ਡਿਪਰੈਸ਼ਨ ਵਾਲੇ ਵੀ ਵਧੀਆ ਨੀਂਦ ਕਰਕੇ ਡਿਪਰੈਸ਼ਨ ਦਾ ਹੀ ਫਰਕ ਪੈ ਜਾਵੇਗਾ। ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਸ਼ਾਮ ਸੁੰਡ ਦੀ ਚਾਹ ਬਣਾ ਕੇ ਪੀ ਸਕਦੇ ਹੈਗੇ, ਜਿਹਨਾਂ ਨੂੰ ਨੀਂਦ ਘੱਟ ਆਉਂਦੀ ਹੈ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਆਪਣੇ ਅੰਬ ਦਾ ਜੂਸ ਤੁਸੀਂ ਆਪਣੇ ਦੁੱਧ ਮਾ ਪਾ ਕੇ ਪੀ ਲਿਆ ਕਰੋ ਸ਼ਾਮ ਨੂੰ। ਫਿਰ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ ਪੈਰਾਂ ਦੀ ਮਾਲਿਸ਼ ਕਰ ਲਿਆ ਕਰੋ, ਉਹਦੇ ਨਾਲ ਵੀ ਆਪਣੇ ਸਾਰੇ ਨੀਂਦ ਵਧੀਆ ਆਉਣ ਲੱਗ ਜਾਂਦੀ ਇਹਦੇ ਵਿੱਚੋਂ। ਫਿਰ ਨਹੀਂ ਤਾਂ ਪਿੱਪਲਾ ਮੂਲ ਅਤੇ ਮਿਸ਼ਰੀ ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਖਾਣਾ ਹੈਗਾ ਜੀ। ਇਹਦੇ ਵਿੱਚੋਂ ਜਿਹੜੇ ਕਹਿੰਦੇ ਸੀਗੇ ਪਿੰਡੇ ਦੇ ਉੱਤੇ ਖਾਰਿਸ਼ ਹੁੰਦੀ ਹੈਗੀ, ਉਹ ਤਾਂ ਆਪਣੇ ਤੁਸੀਂ ਜਿਹੜਾ ਤੇਲ ਹੈਗਾ ਆਪਣੇ ਨਾਰੀਅਲ ਦਾ ਤੇਲ ਤੇ ਮਸ਼ਕਪੂਰ ਇਹ ਪਾ ਕੇ ਤੁਸੀਂ ਲਗਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਟਮਾਟਰ ਦਾ ਜੂਸ ਜ਼ਿਆਦਾ ਪੀਓ ਇਹਦੇ ਵਿੱਚੋਂ ਜੀ। ਔਲੇ ਤੁਸੀਂ ਆਪਣੇ ਖਾਣੇ, ਮਸਰੀ ਦੀ ਦਾਲ ਜ਼ਿਆਦਾ ਖਾਓ ਤੁਸੀਂ, ਮਸਰੀ ਦੀ ਦਾਲ ਨਾਲ ਵੀ ਆਪਣੇ ਫਰਕ ਪੈ ਜਾਂਦਾ ਜੀ ਇਹਦੇ ਵਿੱਚੋਂ। ਟਮਾਟਰ ਤੁਸੀਂ ਖਾਓ ਇਹਦੇ ਵਿੱਚ ਜੀ। ਜਾਂ ਕਣਕ ਦੇ ਆਟੇ ਦੇ ਵਿੱਚ ਤਿਲਾਂ ਦਾ ਤੇਲ ਪਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਸਾਰੀ ਬਾਡੀ ਦੇ ਉੱਤੇ। ਕੋਈ ਥੋੜੀ ਦਾਲਚੀਨੀ ਤੇ ਸ਼ਹਿਦ ਦੇ ਵਿੱਚ ਪਾ ਕੇ ਜੀ ਇਹ ਤੁਸੀਂ ਆਪਣੇ ਲਗਾਓ, ਉਹਦੇ ਨਾਲ ਵੀ ਸਾਰੀ ਖਾਰਿਸ਼ ਦੂਰ ਹੋ ਜਾਊਗੀ। ਚਲੋ ਠੀਕ ਹੈ ਜੀ, ਬਾਕੀ ਜਿਹੜੇ ਰਹਿ ਗਏ ਅਗਲੇ ਹਫ਼ਤੇ ਜ਼ਰੂਰ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤੇ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੈ। ਇਹ ਪ੍ਰੋਗਰਾਮ ਤੁਸੀਂ ਐਤਵਾਰ ਨੂੰ ਰਾਤ ਨੂੰ ਸੁਣ ਸਕਦੇ ਹੋ ਤੇ YouTube ਤੇ ਵੀ ਸੁਣ ਸਕਦੇ ਹਾਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।